ਇਹਨਾਂ ਦਿਨਾਂ ਦੇ ਵਿੱਚ ਸਾਡੇ ਕੌਮ ਦੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ 1978 ਤੋਂ ਚੱਲੇ ਸਿੱਖ ਸੰਘਰਸ਼ ਵਿੱਚ ਐਵੇਂ ਹੀ ਬੇਲਗਾਮ ਹੋਏ ਨੌਜਵਾਨ ਹੱਥਾਂ 'ਚ ਹਥਿਆਰ ਲੈ ਕੇ ਕਤਲੋਗਾਰਦ ਕਰਦੇ ਫਿਰਦੇ ਸੀ, ਜਿਨ੍ਹਾਂ ਨੇ ਐਵੇਂ ਹੀ ਬੰਦੇ ਮਾਰ ਸਕੇ। ਇੱਕ ਪਾਸੇ ਤਾਂ ਸਾਡਾ ਪੰਥ, ਸਾਡੀ ਕੌਮ ਉਹਨਾਂ ਸੂਰਮਿਆਂ ਉੱਤੇ, ਉਹਨਾਂ ਜੁਝਾਰੂਆਂ ਦੇ ਕੀਤੇ ਕਾਰਨਾਮਿਆਂ ਤੇ ਫਖਰ ਕਰਦੀ ਆ, ਪਰ ਦੂਜੇ ਪਾਸੇ ਇਸ ਗੱਲ ਦੇ ਖਿਲਾਫ ਮਾਹੌਲ ਸਿਰਜਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਕਿ ਸਾਡੀ ਹੀ ਕੌਮ ਦੇ ਉਹ ਸਿਰਲੱਥ ਸੂਰਮੇ ਜਿਨ੍ਹਾਂ ਨੇ ਪੰਥ ਦੀ ਲੜਾਈ ਲੜੀ, ਉਹਨਾਂ ਚੋਂ ਬਹੁਤ ਸਾਰੇ ਸ਼ਹਾਦਤਾਂ ਪਾ ਗਏ, ਬਹੁਤ ਸਾਰੇ ਅਜੇ ਵੀ ਅੱਡ-ਅੱਡ ਮੁਲਕਾਂ ਦੇ ਵਿੱਚ ਦਿਨ ਕੱਟੀਆਂ ਕਰ ਰਹੇ ਨੇ। ਬਹੁਤ ਵੱਡੀ ਗਿਣਤੀ ਵਿੱਚ ਜੇਲ੍ਹਾਂ 'ਚ ਨਜ਼ਰਬੰਦਾਂ 35-30 ਸਾਲ ਹੋ ਗਏ ਅੰਦਰ ਬੈਠਿਆਂ। ਤੇ ਇਸ ਦੌਰ ਵਿੱਚ ਬਹੁਤ ਸਾਰੇ ਭੈਣ ਭਰਾ ਸਾਡੇ ਜਿਹੜੇ ਇਸ ਲਹਿਰ ਨੂੰ ਭੰਡਦੇ ਆ, ਨਿੰਦਦੇ ਆ, ਮਾੜੇ ਤੋਂ ਮਾੜਾ ਦਿਖਾ ਰਹੇ ਨੇ। ਸਭ ਤੋਂ ਮਾੜੀ ਗੱਲ ਮੈਨੂੰ ਇਹ ਲੱਗ ਰਹੀ ਆ ਕਿ ਕੌਮ ਦੇ ਸਤਿਕਾਰਤ ਹਿੱਸੇ ਜਿਨ੍ਹਾਂ ਤੋਂ ਆਸ ਕਰਨੀ ਬਣਦੀ ਆ ਕਿ ਉਹ ਇਸ ਗਲਤ ਵਰਤਾਰੇ ਨੂੰ ਰੋਕਣ, ਟੋਕਣ, ਇਹਦੇ ਉੱਤੇ ਕਹਿਣ ਕਿ ਭਾਈ ਇਹ ਚੰਗਾ ਨਹੀਂ ਹੈ, ਉਹ ਲੋਕ ਇਸ ਗੱਲ ਦੀ ਇੱਕ ਤਰੀਕੇ ਨਾਲ ਖਾਮੋਸ਼ ਪ੍ਰਵਾਨਗੀ ਦੇ ਰਹੇ। ਤੇ ਸਾਡੇ ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਉਹ ਲੋਕ ਜਿਹੜੇ ਬੀਤੇ ਦੌਰ ਦੀਆਂ ਗੱਲਾਂ ਕਰਕੇ ਅੱਜ ਦੇ ਦੌਰ ਵਿੱਚ ਇੱਕ ਦੂਜੇ ਦੇ ਸਿਰ ਪੜਵਾਉਣ ਨੂੰ, ਜੁੰਡੇ ਪੜਵਾਉਣ ਨੂੰ, ਇੱਕ ਦੂਜੇ ਦੇ ਛਿੱਤਰ ਪਰੇਡ ਕਰਵਾਉਣ ਨੂੰ ਪੂਰੀ ਲਾਂਬੂ ਲਾ ਰਹੇ ਨੇ, ਇਹ ਆਪਦੇ ਆਪ ਨੂੰ ਪੰਥਕ ਜਾਂ ਖਾਲਿਸਤਾਨੀ ਕਹਾਉਣ ਦੇ ਯੋਗ ਹੈਗੇ ਨੇ। ਅੱਜ ਦੇ ਦੌਰ ਵਿੱਚ ਜਿਹੜੇ ਨੌਜਵਾਨ ਸਰਗਰਮ ਨੇ, ਇਹਨਾਂ ਦਾ ਇੱਕ ਨਕਾਤੀ ਏਜੰਡਾ ਇਹ ਬਣਾ ਧਰਨਾ ਕਿ ਤੁਸੀਂ ਬਸ ਪਹਿਲੋਂ ਵਾਲਿਆਂ ਨੂੰ ਗਾਲਾਂ ਕੱਢੀ ਜਾਓ। ਅੱਜ ਦੇ ਦੌਰ ਵਿੱਚ ਜਿਹੜੇ ਸਰਗਰਮ ਆ, ਇਹਨਾਂ ਦਾ ਵੀ ਵਕਤ ਆਉਣਾ, ਇਹਨਾਂ ਤੋਂ ਵੀ ਕੋਈ ਬਾਅਦ ਇਹਨਾਂ ਦੇ ਪੈਰ ਮਿੱਧਣ ਲਈ ਇਹਨਾਂ ਦੇ ਮਗਰ ਤੁਰਿਆ ਆ ਰਿਹਾ ਹੁਣ। ਜਦੋਂ ਉਹਨਾਂ ਨੇ ਆਉਣਾ, ਇਹਨਾਂ ਤੋਂ ਬਾਅਦ ਵਾਲਿਆਂ ਨੇ, ਫੇਰ ਉਹ ਨਿਸ਼ਾਨਾ ਬਣਾਉਣਗੇ ਇਹਨਾਂ ਕੀ। ਅੱਜ ਜਦੋਂ ਇਹ ਕਿਹਾ ਜਾਂਦਾ ਕਿ ਫਲਾਨਾ ਹੁਣ ਆ ਕੇ ਦਿਓ ਜਵਾਬ, ਕਰੋ ਗੱਲ, ਭਾਈ ਤੁਹਾਡੇ ਤੋਂ ਬਾਅਦ ਵਾਲਿਆਂ ਨੇ ਤੁਹਾਨੂੰ ਘੇਰ ਲੈਣਾ। ਜਿਹੜੇ ਲੋਕ ਇਦੋਂ ਪਹਿਲਾਂ ਲੜੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਅੱਜ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡਣੀ। ਪਰ ਦੁਸ਼ਮਣ ਨੂੰ, ਦਿੱਲੀ ਨੂੰ, ਨਾਗਪੁਰ ਨੂੰ ਕਿਉਂ ਮੌਕਾ ਦਈਏ ਕਿ ਉਹ ਇਸ ਮਾਹੌਲ ਦੇ ਵਿੱਚ ਸਾਡੇ ਆਪਸੀ ਜਿਹੜੇ ਮਸਲੇ ਨੇ ਇਹਦਾ ਲਾਹਾ ਲੈ ਸਕੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਭਾਰਤ ਵਿੱਚ 1947 ਤੋਂ ਬਾਅਦ ਅਸੀਂ ਆ ਕੇ ਫਸੇ ਹਾਂ, ਜਿਨ੍ਹਾਂ ਮੁਲਕਾਂ, ਜਿਨ੍ਹਾਂ ਲੋਕਾਂ ਵਿੱਚ ਅਸੀਂ ਆ ਕੇ ਇੱਥੇ ਗੁਲਾਮੀ ਹੰਢਾ ਰਹੇ ਹਾਂ, ਉਹਨਾਂ ਦੇ ਬਾਰੇ ਉਹਨਾਂ ਦੇ ਹੀ ਜਿਹੜੇ ਗ੍ਰੰਥ ਨੇ ਉਹ ਬੜਾ ਸਾਫ਼ ਤੌਰ ਤੇ ਦੱਸਦੇ ਆ ਵੀ ਠੱਗੀ, ਹੇਰਾ ਫੇਰੀ, 400 BC ਇਹ ਸਾਰਾ ਕੁਝ ਨੀਤੀਆਂ ਹੁੰਦੀਆਂ ਨੇ। ਹੁਣ ਆਪਣੇ ਧਰਮ ਦੇ ਵਿੱਚ ਨੈਤਿਕਤਾ ਨੂੰ, ਉੱਚ ਪਾਏ ਦੇ ਗੁਣਾਂ ਨੂੰ, ਸਰਬੱਤ ਦੇ ਭਲੇ ਵਰਗੀਆਂ ਮਾਨਤਾਵਾਂ ਨੂੰ, ਚੰਗੇ ਆਦਰਸ਼ਾਂ ਨੂੰ, ਚੰਗੇ ਸਿਧਾਂਤਾਂ ਨੂੰ, ਚੰਗੇ ਸੰਕਲਪਾਂ ਨੂੰ, ਹਾਂ ਪੱਖੀ ਗੱਲਾਂ ਨੂੰ ਮਾਣ ਤਾਣ ਮਿਲਦਾ। ਦੂਜੇ ਪਾਸੇ ਉਧਰ ਨੈਗੇਟਿਵਿਟੀ ਆ, ਨਾ ਵਾਚਕਤਾ। ਸਾਡੇ ਤਾਂ ਧਰਮ ਦੇ ਵਿੱਚ ਜਦੋਂ ਇਹ ਕਹਿਣਾ ਹੋਵੇ ਕਿ ਝੂਠ ਨਹੀਂ ਬੋਲੀਦਾ, ਤਾਂ ਇਹ ਕਹਿਣ ਦੀ ਥਾਂ ਇਹ ਕਿਹਾ ਜਾਂਦਾ ਸੱਚ ਬੋਲਿਆ ਕਰੋ। ਸਾਡੇ ਧਰਮ ਦੇ ਵਿੱਚ ਨੈਗੇਟਿਵਿਟੀ ਨੂੰ, ਨਾਵਾਚਕ ਭਾਵਨਾ ਨੂੰ ਕਿਸੇ ਵੀ ਰੂਪ ਦੇ ਵਿੱਚ ਪ੍ਰਵਾਨਗੀ ਨਹੀਂ ਹੈ। ਸਾਡੇ ਧਰਮ ਦੇ ਵਿੱਚ ਹਾਂ ਪੱਖੀ ਸੋਚ ਨੂੰ ਸਹਿਮਤੀ ਹੈ, ਪ੍ਰਵਾਨਗੀ ਹੈ। ਤੇ ਅਸੀਂ ਅੱਜ ਜਦੋਂ ਇਸ ਮੁਲਕ ਦੇ ਵਿੱਚ ਇਹਨਾਂ ਲੋਕਾਂ ਦੇ ਧੱਕੇ ਚੜੇ ਹੋਏ ਆ, ਅੜਿੱਕੇ ਆਏ ਹੋਏ ਆ, ਸਾਨੂੰ ਬਹੁਤ ਸਾਰਾ ਕੁਝ ਉਹ ਵੀ ਆਪਣੀਆਂ ਗੱਲਾਂ ਬਾਤਾਂ ਵਿੱਚ, ਚਰਚਾ ਵਿੱਚ ਲਿਆਉਣਾ ਪੈਂਦਾ, ਜਿਹਦੇ ਨਾਲ ਸਾਡਾ ਭਾਵੇਂ ਸਿੱਧਾ ਸੰਬੰਧ ਨਹੀਂ ਹੁੰਦਾ। ਜਿਵੇਂ ਹੁਣ ਖੇਡਾਂ ਚੱਲਦੀਆਂ ਓਲੰਪਿਕ, ਪੈਰਿਸ ਓਲੰਪਿਕ, ਉੱਥੇ ਪਿਛਲੇ ਦਿਨੀ ਹਾਕੀ ਦੀ ਖੇਡ ਦੇ ਮੈਚ ਜਿੱਤਣ ਜਿਤਾਉਣ ਦੀਆਂ ਖਬਰਾਂ ਆਈਆਂ ਕਿ ਸਾਡੇ ਪੰਜਾਬ ਦੇ ਖਿਡਾਰੀ ਨੇ ਜੀ, ਸਾਡੇ ਦਾੜੇ ਕੇਸਾਂ ਵਾਲੇ ਸਰਦਾਰ ਖਿਡਾਰੀ ਨੇ। ਇੱਕ ਵੇਲਾ ਸੀਗਾ ਜਦੋਂ ਅਸੀਂ ਪੱਗਾਂ ਦਾੜੇ ਵਾਲੇ, ਜੂੜਿਆਂ ਵਾਲੇ ਖਿਡਾਰੀ
ਜਦੋਂ ਖੇਡਦੇ ਦੇਖਦੇ ਸੀ ਭਾਰਤ ਵੱਲੋਂ, ਇੰਡੀਆ ਵੱਲੋਂ, ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਸੀ, ਵਧੀਆ ਲੱਗਦਾ। ਪਰ 1984 ਤੋਂ ਬਾਅਦ ਜਿਹੜਾ ਸਾਡੇ ਮਨ ਵਿੱਚ, ਦਿਲ ਦਿਮਾਗ ਵਿੱਚ ਜੋ ਕੁਝ ਉਸ ਗੱਲ ਤੋਂ ਬਾਅਦ ਵਿੱਚ ਆ ਚੁੱਕਿਆ, ਹੁਣ ਉਹੋ ਜਿਹੇ ਭਾਵ ਨਹੀਂ ਆਉਂਦੇ। ਤੇ ਇੰਡੀਆ ਵੀ ਇਹੀ ਕਰਦਾ ਕਿ ਜਦੋਂ ਵੀ ਕੋਈ ਪੰਜਾਬੀ ਜਾਂ ਸਿੱਖ ਨੌਜਵਾਨ ਖਿਡਾਰੀ ਤੋਂ ਕਿਤੇ ਮਾੜੀ ਮੋਟੀ ਗੜਬੜ ਹੋ ਜੇ, ਕੋਈ ਕੈਚ ਛੁੱਟ ਜਾਵੇ ਜਾਂ ਕੋਈ ਹੋਰ ਗੱਲ ਹੋ ਜਾਵੇ, ਉਦੋਂ ਫਿਰ ਸਾਰਾ ਇੰਡੀਆ ਸਾਨੂੰ ਦੱਸਦਾ ਕਿ ਤੁਸੀਂ ਗਦਾਰ ਹੋ, ਤੁਸੀਂ ਤਾਂ ਪਾਕਿਸਤਾਨ ਦੇ ਏਜੰਟ ਹੋ, ਤੁਸੀਂ ਤਾਂ ਖਾਲਿਸਤਾਨੀ ਹੋ। ਇਹ ਲਗਾਤਾਰ ਚੱਲ ਰਿਹਾ। ਖੇਡ ਦੇ ਮੈਦਾਨ ਵਿੱਚ ਜਦੋਂ ਹੁਣ ਕੋਈ ਮੈਚ ਜਿੱਤਣ ਤੋਂ ਬਾਅਦ ਵਿੱਚ ਸਾਡੇ ਕੇਸਾਂ ਵਾਲੇ, ਜੂੜਿਆਂ ਵਾਲੇ ਖਿਡਾਰੀ ਖੁਸ਼ੀ ਮਨਾ ਰਹੇ ਹੁੰਦੇ ਆ, ਤਾਂ ਸਾਡੇ ਵਰਗਿਆਂ ਨੂੰ ਤਕਲੀਫ ਵੀ ਹੋ ਰਹੀ ਹੁੰਦੀ ਹੈ। ਇਸ ਗੱਲ ਦਾ ਚਾਅ ਹੋਣਾ ਸੁਭਾਵਿਕ ਹੈ ਕਿ ਸਾਡੇ ਆਪ ਦੇ ਭਰਾ, ਸਾਡੇ ਬੱਚੇ, ਸਾਡੇ ਆਪ ਦੇ ਜੇਤੂ ਰਹੇ। ਪਰ ਜਦੋਂ ਉੱਥੇ ਤਿਰੰਗਾ ਝੂਲਦਾ, ਜਦੋਂ ਉਹ ਜਿੱਤ, ਇੰਡੀਆ ਦੀ ਜਿੱਤ, ਇੰਡੀਆ ਦੀ ਟੀਮ ਦੀ ਜਿੱਤ ਵਾਂਗੂ ਮਨਾਈ ਜਾਂਦੀ ਹੈ, ਉਦੋਂ ਆਉਂਦਾ ਕਿ ਕਾਸ਼ ਇਹ ਖਾਲਿਸਤਾਨ ਵੱਲੋਂ ਲੜਦੇ, ਖਾਲਿਸਤਾਨ ਵੱਲੋਂ ਖੇਡਦੇ, ਖਾਲਿਸਤਾਨ ਵੱਲੋਂ ਜਿੱਤਦੇ, ਖਾਲਿਸਤਾਨ ਦਾ ਝੰਡਾ ਝੂਲਦਾ, ਤਾਂ ਕਿਆ ਹੀ ਬਾਤਾਂ ਹੁੰਦੀਆਂ। ਪਰ ਸਾਨੂੰ ਆਸ ਆ ਇੱਕ ਨਾ ਇੱਕ ਦਿਨ ਆਏਗਾ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਖਿਡਾਰੀ ਅੱਡ-ਅੱਡ ਖੇਡਾਂ ਦੇ ਵਿੱਚ ਆਪਦੀ ਖੇਡ ਦਾ ਬਹੁਤ ਹੀ ਬਿਹਤਰੀਨ, ਜ਼ਬਰਦਸਤ ਮੁਜ਼ਾਹਰਾ ਕਰਿਆ ਕਰਨਗੇ ਤੇ ਦੇਖਣ ਵਾਲੀ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਖੁਸ਼ ਹੋਇਆ ਕਰਨਗੇ ਕਿ ਕਿੰਨੇ ਇਮਾਨਦਾਰੀ ਨਾਲ, ਕਿੰਨਾ ਵਧੀਆ ਤਰੀਕੇ ਨਾਲ ਇਹ ਖੇਡ ਖੇਡਣ ਵਾਲੇ ਨੌਜਵਾਨ ਨੇ, ਇਹ ਖਾਲਿਸਤਾਨੀ ਖਿਡਾਰੀ ਕਿੰਨੇ ਚੰਗੇ। ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਉਹ ਦਿਨ ਛੇਤੀ ਤੋਂ ਛੇਤੀ ਲਿਆਉਣ। ਪਰ ਸਾਨੂੰ ਇਸ ਗੱਲ ਦਾ ਵੀ ਪਤਾ, ਉਹ ਸਾਡਾ ਧਰਮ ਵੀ ਇਹ ਮੱਤ ਦਿੰਦਾ ਕਿ ਕੱਲੀਆਂ ਅਰਦਾਸਾਂ ਨਾਲ ਮਸਲੇ ਹੱਲ ਨਹੀਂ ਹੁੰਦੇ, ਕੁਛ ਕਰਨਾ ਵੀ ਪੈਂਦਾ, ਹੱਥ ਪੈਰ ਹਿਲਾਉਣਾ ਪੈਂਦਾ। ਖੈਰ, ਜਿਹੜੇ ਇਹ ਪੈਰਿਸ ਓਲੰਪਿਕ ਦੀ ਚਰਚਾ ਪਿਛਲੇ ਦਿਨਾਂ ਵਿੱਚ ਜਦੋਂ ਕੇਸਾਂ ਵਾਲੇ, ਜੂੜਿਆਂ ਵਾਲੇ, ਹਾਕੀ ਵਾਲੇ ਖਿਡਾਰੀਆਂ ਕਰਕੇ ਹੋਈ ਸੀ, ਉਦੋਂ ਮਨ ਚਾਹੁੰਦਾ ਸੀ ਕਿ ਗੱਲ ਕਰੀਏ, ਪਰ ਗੱਲ ਕਰਨ ਤੋਂ ਟਾਲਾ ਜਿਹਾ ਵੱਟ ਲਿਆ ਸੀ। ਅੱਜ ਇੱਕ ਹੋਰ ਕਾਰਨ ਕਰਕੇ ਚਰਚਾ ਕਰਨੀ ਲਾਜ਼ਮੀ ਬਣ ਗਈ। ਵਿਨੇਸ਼ ਫੋਗਾਟ, ਜਿਹੜੀ ਕਿ ਇੰਡੀਆ ਦੀ ਰੈਸਲਰ ਆ, ਤੇ ਓਲੰਪਿਕ ਦੇ ਵਿੱਚ ਉੱਥੇ ਉਹ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦੇ ਦਿੱਤੀ ਗਈ। ਹੁਣ ਕਹਿੰਦੇ ਆ ਵੀ ਉਹਦਾ 100 ਗ੍ਰਾਮ ਜਿਹੜਾ ਭਾਰ ਆ ਉਹ ਵੱਧ ਸੀ, ਇਸ ਕਰਕੇ ਉਹ ਖੇਡ ਨਹੀਂ ਸਕਦੀ। ਤੇ ਇਸ ਗੱਲ ਦੇ ਨਾਲ ਬਹੁਤ ਵੱਡੀ ਇੱਕ ਕੰਟਰੋਵਰਸੀ, ਇੱਕ ਵਿਵਾਦ ਜੁੜ ਗਿਆ। ਆਮ ਤੌਰ ਤੇ ਕਿਸੇ ਮੁਲਕ ਦੇ ਵਿੱਚ ਜਦੋਂ ਇਹੋ ਜਿਹੀ ਖਬਰ ਆਵੇ ਕਿ ਤੁਹਾਡਾ ਭੇਜਿਆ ਹੋਇਆ ਜਿਹੜਾ ਖਿਡਾਰੀ ਆ ਉਹ ਇਸ ਤਰ੍ਹਾਂ ਨਾਲ ਓਲੰਪਿਕ ਦੇ ਵਿੱਚ ਆਖਰੀ ਮਿੰਟ ਦੇ ਉੱਤੇ ਅਯੋਗ ਕਰਾਰ ਦੇ ਦਿੱਤਾ ਗਿਆ, ਤਾਂ ਆਮ ਤੌਰ ਦੇ ਉੱਤੇ ਉਸ ਪੂਰੇ ਮੁਲਕ ਦੇ ਵਿੱਚ ਅਫਸੋਸ ਦੀ ਲਹਿਰ ਜਿਹੜੀ ਆ ਉਹ ਆ ਜਾਂਦੀ ਹੈ ਤੇ ਆਉਣੀ ਚਾਹੀਦੀ ਵੀ ਹੈ। ਪਰ ਸਾਡੇ ਇੱਥੇ ਮਾਮਲਾ ਕੁਝ ਉਲਟਾ ਪੁਲਟਾ ਹੈ। ਇਹ ਜਿਹੜੀ ਵਿਨੇਸ਼ ਫੋਗਾਟ ਰੈਸਲਰ ਆ ਕੁੜੀ, ਕੁਸ਼ਤੀਆਂ ਵਾਲੇ ਬਹੁਤ ਸਾਰੇ ਹੋਰਨਾਂ ਖਿਡਾਰੀਆਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੁਸ਼ਤੀ ਸੰਘ ਦੇ ਜਿਹੜੇ ਮੁਖੀ ਆ, ਬ੍ਰਿਜ ਮੋਹਨ ਜਾਂ ਬ੍ਰਿਜ ਮੋਹਨ ਉਹਦਾ ਨਾਮ ਹੈ, ਉਹਦੇ ਖਿਲਾਫ ਇੱਕ ਬਹੁਤ ਵੱਡਾ ਇੱਥੇ ਅੰਦੋਲਨ ਚੱਲਿਆ ਸੀਗਾ, ਜਿਹਦੇ ਵਿੱਚ ਇਹ ਵਿਨੇਸ਼ ਫੋਗਾਟ ਸਮੇਤ ਹੋਰ ਬਹੁਤ ਸਾਰਿਆਂ ਨੇ ਬੜੀ ਲੰਮੀ ਲੜਾਈ ਲੜੀ, ਜਿਹਦੇ ਵਿੱਚ ਭਾਗਵਾ ਬ੍ਰਿਗੇਡ, BJP, RSS, ਹਿੰਦੂ ਕੱਟੜਵਾਦੀ,
ਇਹਨਾਂ ਕੁੜੀਆਂ ਦੇ ਖਿਲਾਫ ਡਟੇ ਹੋਏ ਸੀ, ਇਹਨਾਂ ਖਿਡਾਰੀਆਂ ਦੇ ਖਿਲਾਫ ਡਟੇ ਹੋਏ ਸੀ। ਤੇ ਉਸ ਹਿੰਦੂ ਕੱਟੜਪੰਥੀ ਜਿਹੜਾ ਇਸ ਸੰਘ ਦਾ ਮੁਖੀ ਸੀ ਰੈਸਲਰ ਫੈਡਰੇਸ਼ਨ ਦਾ, ਬ੍ਰਿਸ਼ ਮੋਹਨ, ਉਹਦੇ ਹੱਕ ਵਿੱਚ ਸਾਰਾ ਇਹ ਜਿਹੜਾ ਤਾਣਾ ਬਾਣਾ ਲੌਂਗ ਲਾਣਾ ਡਟਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਖਿਡਾਰਨਾਂ ਨੂੰ ਬਹੁਤ ਜਲੀਲ ਕੀਤਾ ਜਾਂਦਾ ਰਿਹਾ, ਬਹੁਤ ਅਵਾ ਤਬਾ ਬੋਲਿਆ ਜਾਂਦਾ ਰਿਹਾ। ਨਾ ਚਾਹੁੰਦਿਆਂ ਹੋਇਆਂ ਵੀ ਇਹਨਾਂ ਨੂੰ ਜੋ ਕੁਝ ਉਦੋਂ ਕਿਹਾ ਜਾ ਰਿਹਾ ਸੀਗਾ, ਆਮ ਮਨੁੱਖ ਦਾ, ਆਪਣੇ ਵਰਗੇ ਸਿੱਖ ਦਾ ਜਾਣੀ ਕਿ ਉਦੋਂ ਮਨ ਵਿੱਚ ਆਉਂਦਾ ਸੀਗਾ ਕਿ ਕਿੰਨੇ ਮਾੜੇ ਨੇ ਇਹ ਭਗਵੇਂ ਬ੍ਰਿਗੇਡ ਵਾਲੇ ਹਿੰਦੂ ਤਵੀਏ, ਜਿਹੜੇ ਇੱਕ ਕੁੜੀਆਂ ਨੂੰ ਟਾਰਗੇਟ ਕਰਨ ਮੌਕੇ ਵੀ ਭੋਰਾ ਕੋਈ ਕਿਰਕ ਨਹੀਂ, ਕੋਈ ਕਸਰ ਨਹੀਂ ਛੱਡ ਰਹੇ। ਬਹੁਤ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਆਉਂਦੀ ਰਹੀ, ਪਰ ਉਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਸੀ, ਲੱਗੇ ਰਹੇ। ਉਸ ਰੌਲੇ ਵਿੱਚ ਮੇਨ ਗੱਲ ਇਹ ਸੀ ਕਿ ਜਿਹੜਾ ਸੰਘ ਦਾ, ਫੈਡਰੇਸ਼ਨ ਦਾ ਜਾਂ ਇੱਕ ਕੁਸ਼ਤੀਆਂ ਵਾਲੇ ਡਿਪਾਰਟਮੈਂਟ ਦਾ ਜਿਹੜਾ ਮੁਖੀ ਸੀ ਬ੍ਰਿਜ ਮੋਹਨ, ਜੋ ਵੀ ਉਹਦਾ ਨਾਮ ਹੈ, ਉਹਦੇ ਉੱਤੇ ਯੌਨ ਸ਼ੋਸ਼ਣ ਦੇ ਕਿ ਕੁੜੀਆਂ ਦੇ ਨਾਲ ਮਿਸਬਿਹੇਵ, ਮਾੜੀ ਭਾਵਨਾ ਨਾਲ, ਮੰਦ ਭਾਵਨਾ ਨਾਲ ਉਹਦੇ ਉੱਤੇ ਇਹ ਦੋਸ਼ ਸੀ। ਤੇ ਉਹਦੇ ਖਿਲਾਫ ਇਸ ਐਜੀਟੇਸ਼ਨ ਦੇ ਵਿੱਚ ਸਾਰਾ ਜਿਹੜਾ ਭਗਵਾਂ ਬ੍ਰਿਗੇਡ ਆ, ਮੀਡੀਆ ਆ, ਜਿਹੜੀ ਆ ਯੈਲੋ ਜਰਨਲਿਜ਼ਮ, ਪੀਲੀ ਪੱਤਰਕਾਰਤਾ ਵਾਲੇ, ਇਹ ਸਾਰੇ ਜਾਣੇ ਉਸ ਬ੍ਰਿਸ਼ ਮੋਹਨ ਦੇ ਹੱਕ ਵਿੱਚ ਡਟੇ ਹੋਏ ਸੀ। ਚਲੋ ਉਹਦੇ ਹੱਕ ਵਿੱਚ ਬੋਲਣਾ ਗੱਲ ਹੋਰ ਆ, ਪਰ ਜਿਸ ਤਰੀਕੇ ਨਾਲ ਇਹਨਾਂ ਕੁੜੀਆਂ ਦੇ ਉੱਤੇ ਬਹੁਤ ਅਸ਼ਲੀਲ ਤੇ ਅਸਭਿਅਕ ਹਮਲੇ ਹੁੰਦੇ ਰਹੇ ਆ, ਮੈਂ ਉਦੋਂ ਕਈ ਵਾਰੀ ਇਹ ਸੋਚਣਾ ਕਿ ਜਦੋਂ ਇਹ ਲੋਕ ਸਾਡੀ ਕੌਮ ਦੇ ਖਿਲਾਫ ਨੀਚਤਾ ਦਿਖਾਉਂਦੇ ਆ, ਉਦੋਂ ਸ਼ਾਇਦ ਇਹ ਇੱਕ ਗੜਬੜ ਕਰਦੇ ਆ, ਪਰ ਜਦੋਂ ਇਹ ਵਿਨੇਸ਼ ਫੋਗਾਟ ਤੇ ਹੋਰਨਾਂ ਕੁੜੀਆਂ ਦੇ ਖਿਲਾਫ ਲੱਗੇ ਹੋਏ ਸੀ, ਉਦੋਂ ਵੀ ਇਹੀ ਗੰਦ ਪਾ ਰਹੇ ਸੀ। ਖੈਰ, ਹੁਣ ਗੱਲ ਇਹ ਹੈ ਕਿ ਭਗਵੇਂ ਬ੍ਰਿਗੇਡ ਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਵਧੀਆ ਹੋ ਗਿਆ, ਓਲੰਪਿਕ ਦੇ ਵਿੱਚ ਵਿਨੇਸ਼ ਫੋਗਾਟ 100 ਗ੍ਰਾਮ ਭਾਰ ਕਰਕੇ ਓਲੰਪਿਕ ਦੇ ਵਿੱਚ ਫਾਈਨਲ ਮੈਚ ਖੇਡਣ ਤੋਂ ਰਹਿ ਗਈ। ਆਹ ਦੇਖੋ, ਇਹੋ ਜਿਹੀ ਭੈੜੀ, ਗੰਦੀ ਤੇ ਨੀਚ ਬਿਰਤੀ ਵਾਲੇ ਲੋਕ, ਜਿਨ੍ਹਾਂ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਛਲ ਸੇ ਮਾਂਗ ਲਿਆ ਕਰਤੇ ਹੈ ਅੰਗੂਠੇ ਕਾ ਦਾਨ। ਪਤਾ ਨਾ ਇਹਨਾਂ ਦੀ ਕਹਾਣੀ ਇੱਕ ਲਵਿਆ ਵਾਲੀ, ਏਕ ਲਵੈ ਜਾਂ ਏਕ ਲਵਿਆ ਉਹਦਾ ਨਾਂ ਹੈ, ਇਹਨਾਂ ਦਾ ਇੱਕ ਪੁਰਾਤਨ ਗ੍ਰੰਥਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ। ਉਹਦਾ ਅੰਗੂਠਾ ਹੀ ਬਣਾ ਲਿਆ ਸੀ ਉਹਦੇ ਉਸਤਾਦ ਨੇ, ਗੁਰੂ ਨੇ, ਕਿ ਮੇਰੇ ਜਿਹੜੇ ਟ੍ਰੇਨਡ ਕੀਤੇ ਹੋਏ ਵਿਦਿਆਰਥੀ ਨੇ ਅਰਜਨ ਵਰਗੇ, ਉਹਨਾਂ ਨਾਲੋਂ ਇਹ ਵਧੀਆ ਤੀਰ ਅੰਦਾਜ਼ ਬਣਿਆ ਫਿਰਦਾ। ਹਾਲਾਂਕਿ ਮੈਂ ਤਾਂ ਇਹਨੂੰ ਕੋਈ ਟ੍ਰੇਨਿੰਗ ਦਿੱਤੀ ਨਹੀਂ, ਸਿਖਾਇਆ ਨਹੀਂ, ਪਰ ਇਹ ਮੇਰੇ ਤੋਂ ਬਗੈਰ ਹੀ ਮੈਨੂੰ ਉਸਤਾਦ ਮੰਨ ਕੇ, ਉਸਤਾਦ ਧਾਰ ਕੇ ਪ੍ਰੈਕਟਿਸ ਕਰਦਾ ਰਿਹਾ ਤੇ ਬਹੁਤ ਹੀ ਕਾਮਯਾਬ ਜਿਹੜਾ ਤੀਰ ਅੰਦਾਜ਼ ਨਿਕਲਿਆ। ਹੁਣ ਜੇ ਤਾਂ ਕੋਈ ਏਕ ਲਵੇ ਦੀ ਥਾਂ ਤੇ ਆਪਣੇ ਵਰਗਾ ਹੁੰਦਾ ਕਲਗੀਧਰ ਦਾ ਲਾਲ, ਉਹ ਸਿੱਧਾ ਕਹਿੰਦਾ ਵੀ ਜਾਂ ਤੁਰਦਾ ਫਿਰਦਾ ਨਜ਼ਰ ਆ, ਮੈਂ ਆਪਦੀ ਮਿਹਨਤ ਨਾਲ ਇਹ ਟ੍ਰੇਨਿੰਗ ਲਈ, ਮੈਂ ਆਪਦੀ ਮਿਹਨਤ ਨਾਲ ਤੀਰ ਅੰਦਾਜ਼ੀ ਦਾ ਮਾਹਿਰ ਬਣਿਆ, ਤੂੰ ਕਿੱਧਰ ਤੁਰਿਆ ਫਿਰਦਾ, ਤੈਨੂੰ ਜਿਹੜੀ ਗੁਰੂ ਦਕਸ਼ਨਾ ਦੇਵਾਂ, ਜਿਉਂ ਕੋਈ ਖਿਚੜੀ ਖੁਚੜੀ ਚੌਲ ਚਾਲ ਖਾਣੇ ਆ ਉਹ ਗੱਲ ਕਰ। ਪਰ ਉਹ ਏਕ ਲਵੇ ਨੇ ਆਪਦਾ ਅੰਗੂਠਾ ਕਹਿੰਦੇ ਵੱਢ ਕੇ ਦੇਤਾ ਸੀ। ਖੈਰ, ਜਿਨ੍ਹਾਂ ਦੇ ਧਰਮ ਗ੍ਰੰਥ ਇਹ ਕਰਤੂਤਾਂ ਸਿਖਾਉਂਦੇ ਹੋਣ, ਉਹਨਾਂ ਨੇ ਫਿਰ ਆਹੀ ਕੁਛ ਕਰਨਾ ਜਿਹੜਾ ਅੱਜ ਕਰ ਰਹੇ ਨੇ। ਸਵੇਰ ਤੋਂ ਦੇਖ ਰਹੇ ਆ ਇੰਡੀਆ ਦੇ ਵਿੱਚ ਜਿੰਨੇ ਆ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਟਵਿੱਟਰ ਹੈ, ਫੇਸਬੁੱਕ ਆ, ਵਟਸਐਪ ਹੈ, ਜਾਂ ਹੋਰ ਜਿੰਨੇ ਵੀ ਇਸ ਤਰੀਕੇ ਦੇ ਟੈਲੀਗ੍ਰਾਮ ਜਾਂ ਹੋਰ ਜਿੰਨੀਆਂ ਵੀ ਐਪਸ ਨੇ, ਸਭ ਦੇ ਉੱਤੇ ਹਿੰਦੂ ਕੱਟੜਵਾਦ ਪੂਰੇ ਜੋਸ਼ੋ ਖਰੋਸ਼ ਨਾਲ ਇਸ ਆਪ ਦੇ ਮੁਲਕ ਦੀ ਪ੍ਰਤੀਨਿਧ ਖਿਡਾਰਨ ਰੈਸਲਰ ਜਿਹੜੀ ਕੁੜੀ ਆ ਇਹ ਫੋਗਾਟ, ਇਹਦੇ ਖਿਲਾਫ ਨੀਚਤਾ ਦਿਖਾ ਰਹੇ। ਆਮ ਬੰਦਾ, ਆਪਣੇ ਵਰਗਾ ਕਿਰਦਾਰ ਵਾਲਾ, ਪੰਥ ਵਾਲਾ, ਕੌਮ ਵਾਲਾ, ਸਮਝਦਾਰ ਬੰਦਾ, ਉਹ ਸ਼ਬਦ ਪੜ੍ਹਨ ਤੋਂ ਵੀ ਗਰੇਜ ਕਰੂਗਾ ਜਿਹੜੇ ਇਹ ਬੜੀ ਮੌਜ ਨਾਲ ਲਿਖ ਰਹੇ ਨੇ ਕਿ ਫਲਾਨੀ ਗੱਲ ਕਰਕੇ ਇਹਦਾ 100 ਗ੍ਰਾਮ ਵੱਧ ਗਿਆ ਭਾਰ। ਬਹੁਤ ਹੀ ਜ਼ਿਆਦਾ ਨੀਚਤਾ ਦਿਖਾਈ ਜਾ ਰਹੀ ਹੈ ਔਰ ਲਗਾਤਾਰ ਇਹ ਇੰਨਾ ਮਾੜਾ ਤੇ ਇੰਨਾ ਭੈੜਾ ਸਾਰਾ ਵਰਤਾਰਾ ਇਸ ਮੌਕੇ ਚੱਲ ਰਿਹਾ। ਵੈਸੇ ਇਹ ਵੀ ਗੱਲ ਸੁਣੀ ਆ
कि इस विनेश फोगाट ने ओलंपिक की जिहड़ी उत्थे बॉडी आ मेन ਉਹਦੇ ਕੋਲ अपील की आ कि ਉਹਦਾ कोई ਜਿਹੜਾ ਹੈਗਾ अल्टरनेटिव दसे ने जिहड़ी मंग ਉਹਨੇ ਕੀਤੀ ਆ ਤੇ ਆ ਹੁਣੇ खबर आ रही ਸੀਗੀ ਚੈਨਲਾਂ ਦੇ ਉੱਤੇ कि ਉਹਦੀ अपील ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ। हो सकता कोई राह निकले, पर जिस तरीके नाल ਉਹਨੇ आ ਜਿਹੜਾ ਇੱਥੇ तक पहुंची आ जिस शिद्दत नाल, क्योंकि ਉਹਦਾ ਬਾਅਦ ਵਿੱਚ ਹੁਣ ਪਹਿਲਾਂ ਤਾਂ ਕੋਈ ਮੇਰੀ ਦਿਲਚਸਪੀ नहीं सी, पर ਜਦੋਂ ਇਹ ਰੌਲਾ ਰੱਪਾ ਜਿਹਾ ਵਧਿਆ ਤੇ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕੀਤੀ, ਉਹ ਜਿਹੜੀ ਫੋਗਾਟ ਦੀ ਇੱਕ ਕੁਸ਼ਤੀ ਦਾ ਥੋੜਾ ਜਿਹਾ ਸੀਨ ਦੇਖਣ ਨੂੰ ਮਿਲਿਆ ਤੇ ਬੜੀ ਦਿਲੋਂ ਵਿਚਾਰੀ ਉਹ ਲੜੀ ਜੂਝੀ ਤੇ ਆਪਦੀ ਜਿਹੜੀ ਵਿਰੋਧਣ ਉਹਦੇ ਨਾਲ ਉਹਨੇ ਪੂਰਾ ਲੜ ਕੇ ਮੈਚ ਜਿੱਤਿਆ। ਹੁਣ ਇਸ ਤਰੀਕੇ ਨਾਲ ਉਹ ਇਸ ਮੁਲਕ ਦੇ ਵਿੱਚ ਗੋਲਡ ਮੈਡਲ ਜਿੱਤ ਕੇ ओलंपिक ਦੇ ਵਿੱਚ ਜੇ ਲੈ ਕੇ ਆਉਂਦੀ ਤਾਂ ਇਸ ਮੁਲਕ ਦੇ ਉਹਨਾਂ ਲੋਕਾਂ ਨੂੰ ਸ਼ਰਮਸ਼ਾਰ ਹੋਣਾ ਪੈਣਾ ਸੀ ਜਿਨ੍ਹਾਂ ਨੇ ਉਹਨੂੰ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਲੀਲ ਕੀਤਾ ਸੀ। ਤੇ ਹੁਣ ਉਹ ਬੜੇ ਖੁਸ਼ ਹੋਣਗੇ ਕਿ ਵਧੀਆ ਹੋ ਗਿਆ, ਇਹ ਖੇਡਣ ਜੋਗੀ ਨਹੀਂ ਰਹੀ। ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿਣਾ, ਇਸ ਤਰ੍ਹਾਂ ਦੇ ਲੋਕਾਂ ਦੀ ਜ਼ਹਿਰੀਲੀ ਨੀਚ ਮਾਨਸਿਕਤਾ ਦੇ ਹਮਲੇ ਝੱਲਣਾ, ਇਹ ਉਹਨਾਂ ਨੂੰ ਹੀ ਪਤਾ ਜਿਹੜੇ ਭੋਗਦੇ ਆ। ਦੂਰ ਬੈਠੇ ਬੰਦੇ ਨੂੰ ਕਹਿੰਦੇ ਹੁੰਦੇ ਆ ਨਾ, ਜੁੱਤੀ ਜਿਹਦੇ ਪੈਰ 'ਚ ਲੱਗਦੀ ਹੁੰਦੀ ਆ, ਜਦੋਂ ਕੱਟਦੀ ਆ ਥੱਲੋਂ ਵੱਢਦੀ ਆ, ਉਹਨੂੰ ਹੀ ਪਤਾ ਹੁੰਦਾ ਵੀ ਕਿੰਨੀ ਕੁ ਤਕਲੀਫ ਹੁੰਦੀ। ਬਹੁਤ ਮਾੜਾ ਤੇ ਭੈੜਾ ਦੁਸ਼ਮਣ ਟੱਕਰਿਆ। ਮੈਨੂੰ ਕਈ ਵਾਰ ਇਹ ਗੱਲ ਦਿਮਾਗ 'ਚ ਆਉਂਦੀ ਹੁੰਦੀ ਆ ਵੀ ਇੱਕ ਤਾਂ ਇਹ ਦੁੱਖ ਆ ਕਿ ਅਸੀਂ ਗੁਲਾਮ ਆ, ਦੂਜਾ ਇਹ ਆ ਕਿ ਗੁਲਾਮ ਵੀ ਇਹੋ ਜਿਹਾ ਹੈ ਭੈੜੇ ਨੀਚ ਤੇ ਘਟੀਆ ਦੁਸ਼ਮਣ ਦੇ ਗੁਲਾਮ ਹੋਏ ਆ ਜਿਹਦੇ ਕੋਲੇ ਨਾ ਕੋਈ ਫਲਸਫਾ, ਨਾ ਕੋਈ ਚੰਗੀ ਸੋਚ, ਹਰ ਗੱਲ ਮਾੜੀ ਤੇ ਭੈੜੀ। ਖੈਰ ਅਗਲੇ ਵਿਸ਼ੇ ਵੱਲ ਜੇ ਆਈਏ ਤਾਂ ਉਹ ਇਹ ਹੈ कि CIA स्टाफ खरड़ दे विच लारस बिश्नोई दी इंटरव्यू हुई। यह रौला कल दा बहुत पिया होया। लारस बिश्नोई दी इंटरव्यू जगविंदर पटियाल नाम दे एक पत्रकार ने की सी पिछले साल। उदों तां पंजाब सरकार ने DGP ने ठोक बजा के कहता कि उहदे तां कपड़े नहीं है, उहदी तां मुच्छां नहीं, उहदे बाल नहीं, ये तां जी कोई होर आ, वो लारस बिश्नोई तो खड़ा जिहा छड़ाउंदे फिरदे सी। पर उन्होंने नाल दी नाल ही होर पटा चाढ़ता, फिर एक होर इंटरव्यू आ गई। हुण इहदी जिहड़ी जांच हुई इन्ने लंबे अरसे बाद, वो भी अदालत ने इन्हां दी खिचाई बार बार कीती। तां हुण अदालत विच जिहड़ा इन्हां ने सीलबंद लिफाफा पेश कीता, उहदी जिन्नी क गल बाहर आई आ दो लाइनां च, वो ये आ कि पहली जिहड़ी इंटरव्यू जगविंदर पटियाल नाल उहने कीती सी लारस बिश्नोई ने, उदों वो CIA स्टाफ खरड़ विच सीगा ते दूजी उहने राजस्थान दी जेल चों कीती। हुण गल ये आ कि ये जिहड़ा CIA स्टाफ खरड़ इत्थे इंटरव्यू क्यों करन दित्ती गई। बहुते भैण भरावां नूं ये शायद ना पता होवे कि ये सिखां नूं जां पंजाब दे विच जिहड़े जुझारू लहर नाल जुड़े लोग ने उन्हां नूं टैकल कर लई, उन्हां ते नज़र रखण लई, उन्हां नूं मतलब कि काबू कर लई एक मोहाली दे कोले खरड़ दे विच इह एक सेंटर खोलिया होया ਜਿਹਦੇ ਨਾਲ ਆ CIA ਸਟਾਫ ਖਰੜ ਜਿਹੜਾ ਹੈਗਾ ਉਹ ਜੋੜਿਆ ਹੋਇਆ। ਇੱਥੇ ਇਹਨਾਂ ਕੋਲੇ ਬੜੇ ਸਾਧਨ ਨੇ ਤੇ ਜਿਹੜੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ, ਬਾਗੀ ਭਾਵਨਾ ਵਾਲਿਆਂ ਨੂੰ ਸਿੱਧਾ ਕਰਨ ਲਈ, ਹੈਂਡਲ ਕਰਨ ਲਈ ਇਹਨਾਂ ਨੇ ਰਾਹ ਫੜਿਆ ਹੋਇਆ, ਉਹਦੇ ਵਿੱਚ ਇਹਨੂੰ ਜਗ੍ਹਾ ਨੂੰ ਵਰਤਦੇ ਆ। ਹੁਣ ਜਿਹੜਾ ਲਾਰਸ ਬਿਸ਼ਨੋਈ ਆ ਉਹਦੇ ਉੱਤੇ 50-60 ਮੁਕੱਦਮੇ ਚੱਲਦੇ ਆ। कई ਉਹਦੇ ਤੇ ਮੁਕੱਦਮੇ ਜਿਹੜੇ ਨੇਗੇ ਬਹੁਤ ਹੀ ਜ਼ਿਆਦਾ ਹੀਨੀਅਸ ਕ੍ਰਾਈਮ ਜਿਹਨੂੰ ਘਿਨਾਉਣਾ ਜੁਰਮ ਕਹਿੰਦੇ ਆ ਉਹ ਵੀ ਚੱਲਦੇ ਆ। ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੋਲਡੀ ਬਰਾੜ, ਸਿੱਧੂ ਮੂਸੇਵਾਲੇ ਦਾ ਕਤਲ ਕਾਂਡ ਜਾਂ ਹੋਰ ਕਈ ਵਾਰਦਾਤਾਂ ਕਰਕੇ ਉਹ ਇਹ ਸਾਰਾ ਗਰੁੱਪ ਜਿਹੜਾ ਉਹ ਚਰਚਾ 'ਚ ਰਹਿੰਦਾ। ਲਾਰਸ ਬਿਸ਼ਨੋਈ ਇੱਕ ਅਪਰਾਧੀ ਆ। ਉਹ ਇਹਨਾਂ ਦੀ CIA ਸਟਾਫ ਦੀ ਬਿਲਡਿੰਗ ਦੇ ਵਿੱਚੋਂ ਕਿਵੇਂ इस तरीके नाल इंटरव्यू देने च कामयाब रहा। स्पष्ट गल आ कि इंटरव्यू करवाई गई। हुण ये भी चर्चा वा भी इंटरव्यू हो तां पहलां गई सी, पर उहनूं चैनलां दे उत्ते बाद च चलाया गया। ते इस माहौल दे विच हुण जदों सारे जिहड़े जिहड़ी जांच आ जदों वो अदालत विच पेश कीती आ तां जज ने काफ़ी ज़्यादा उहदे ते दसदे अदालत ने आर्डर दे विच गल्लां कहीआं ने कि हुण एवें किसी दा बली दा बकरा ना बना लिओ, किसी छोटे मोटे आम मुलजम नूं
ਚੱਜ ਹੱਲ ਦੀ ਗੱਲ ਕਰਿਓ ਤੇ ਇਹਦੇ ਵਿੱਚ ਜਿਹੜੇ ਅਸਲ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਪਰ ਕਿਉਂਕਿ ਮਹਿਕਮੇ ਨੂੰ ਤਾਂ ਪਤਾ ਹੀ ਹੁੰਦਾ ਬਈ ਇੱਥੇ ਜਿਹੜੇ ਮੁਲਾਜ਼ਮ ਸੀਗੇ ਕਿਹੜੇ ਸੀ ਆਪਣੇ, ਤੇ ਉਹਨਾਂ ਚੋਂ ਵੈਸੇ ਇਹ ਵੀ ਆਪਣੇ ਬਹੁਤ ਸਾਰੇ ਲੋਕਾਂ ਨੂੰ ਭੁੱਲਿਆ ਹੋਣਾ ਕਿ ਇਸੇ ਲਾਰੈਂਸ ਬਿਸ਼ਨੋਈ ਦਾ ਇੱਕ ਨਜ਼ਦੀਕੀ ਜਿਹੜਾ ਸਾਥੀ ਸੀਗਾ ਉਹ ਇੱਕ ਹੋਰ CIA ਸਟਾਫ ਦਾ ਇੰਸਪੈਕਟਰ ਸੀਗਾ ਪਿਰਤਪਾਲ, ਉਹਦੇ ਨਾਲ ਯਾਰੀ ਪਾਈ ਫਿਰਦਾ ਸੀਗਾ। ਉੱਥੇ ਆਪਦੀ ਗਰਲਫ੍ਰੈਂਡ ਨੂੰ ਸੱਦ ਕੇ ਉਹਦੇ ਕੋਲੇ ਨਜ਼ਾਰੇ ਲੈਂਦੇ ਰਹੇ ਤੇ ਅਖੀਰ ਉਹਨੂੰ ਜੱਦਾ ਕੁੰਡਾ ਲਾ ਕੇ ਉਹ ਭੱਜ ਗਿਆ, ਰਾਜਸਥਾਨ ਵਾਲੇ ਪਾਸੋਂ ਫੜਿਆ ਗਿਆ। ਸੋ ਇਹਨਾਂ ਗੈਂਗਸਟਰ ਜਾਂ ਮਾੜੇ ਅਨਸਰਾਂ ਨਾਲ ਪੰਜਾਬ ਪੁਲਿਸ ਦੀ ਬੜੀ ਮਿਲੀ ਭੁਗਤ ਆ। ਲਾਰੈਂਸ ਬਿਸ਼ਨੋਈ ਵਾਲੀ ਇਸ ਸਾਰੀ ਘਟਨਾ ਨੇ ਤਾਂ ਸਾਫ਼ ਹੀ ਦੱਸਤਾ ਕਿ ਇਹਨਾਂ ਨਾਲ ਕਿਵੇਂ ਪੰਜਾਬ ਪੁਲਿਸ ਦੇ ਹੱਥ ਮਿਲੇ ਹੋਏ ਨੇ। ਤੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਇਹਨਾਂ ਦਾ ਵਿਰੋਧੀ ਗਰੁੱਪ ਆ ਲਾਰੈਂਸ ਬਿਸ਼ਨੋਈ ਦਾ, ਉਹਨਾਂ ਦੇ ਕਤਲ ਕਰਾਉਣ ਜਾਂ ਉਹਨਾਂ ਨੂੰ ਮਾਰਨ ਮਰਾਉਣ ਦੇ ਵਿੱਚ ਇਹ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਜ਼ਿਆਦਾ ਦਿਲਚਸਪੀ ਰੱਖਦੇ ਆ ਤੇ ਇਹਨਾਂ ਨੂੰ ਪੂਰੀ ਜਾਣੀ ਕਿ ਸਿਰ ਤੇ ਹੱਥ ਦੇ ਕੇ ਰੱਖਦੇ ਆ ਲਾਰੈਂਸ ਬਿਸ਼ਨੋਈ ਗਰੁੱਪ ਨੂੰ। ਤੇ ਇਸ ਮਾਮਲੇ ਵਿੱਚ ਪਿਛਲੇ ਦਿਨਾਂ ਵਿੱਚ ਇਦੋਂ ਪਹਿਲਾਂ ਕਿ ਅਦਾਲਤ ਵਿੱਚ ਪਰਚਾ ਖੁੱਲ੍ਹਦਾ ਪਹਿਲਾਂ ਹੀ 2-3 ਮੇਨ ਬੰਦਿਆਂ ਦੀਆਂ ਬਦਲੀਆਂ ਜਿਹੜੀਆਂ ਨੇ ਉਥੋਂ ਕਰ ਦਿੱਤੀਆਂ ਗਈਆਂ ਸੀ। ਪਰ ਇਹਦੇ ਨਾਲ ਕੀ ਹੁੰਦਾ, ਜਿਹੜੇ ਬੰਦੇ ਉਸ ਤਰੀਕ ਨੂੰ ਜਦੋਂ ਇਹ ਇੰਟਰਵਿਊ ਹੋਈ ਆ, ਕਿਉਂਕਿ ਹੁਣ ਤਾਂ ਤਰੀਕ ਵੀ ਸਾਹਮਣੇ ਆ ਗਈ, ਜਿਹੜੇ ਅਫਸਰ ਜਿਹੜੇ ਮੁਲਾਜ਼ਮ ਉਸ ਦਿਨ ਉੱਥੇ ਸੀ ਜਿਹਦਾ ਜਿਹੜਾ ਰੋਲ ਆ ਉਹ ਹੁਣ ਨੰਗਾ ਤਾਂ ਹੋ ਕੇ ਰਹਿਣਾ ਤੇ ਉਹਨਾਂ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਉਹ ਕਿੰਨੀ ਕੁ ਹੁੰਦੀ ਆ ਉਹ ਤਾਂ ਬਾਅਦ ਦੀ ਗੱਲ ਹੈ। ਪਰ ਇਹ ਗੱਲ ਪਤਾ ਲੱਗੀ ਆ ਕਿ ਇੱਕ ਕੋਈ ਅਫਸਰ ਹੈਗਾ ਗੁਰਸ਼ੇਰ ਸਿੰਘ, ਇੱਕ ਹੈਗਾ ਸ਼ਿਵ ਕੁਮਾਰ। ਹੁਣ ਇਹ ਜਿਹੜੇ ਗੁਰਸ਼ੇਰ ਸਿੰਘ ਸ਼ਿਵ ਕੁਮਾਰ ਹੁਣੀ ਆ, ਇਹਨਾਂ ਦੇ ਬਾਰੇ ਇਹ ਵੀ ਪਤਾ ਲੱਗਿਆ ਕਿ ਉਹ DGP ਦੇ ਚਹੇਤੇ ਆ। ਤੇ DGP ਦੇ ਬਾਰੇ ਆਪਾਂ ਨੂੰ ਪਤਾ ਹੈਗਾ ਕਿ ਇਹ ਜਿਹੜਾ ਸੁਮੇਧ ਸੈਣੀ ਵਾਲਾ ਪੰਜਾਬ ਪੁਲਿਸ ਦੇ ਖਾੜਕੂ ਲਹਿਰ ਮੌਕੇ ਵਾਲਾ ਚੈਪਟਰ ਵਾ, ਉਹਦੇ ਨਾਲ ਸੁਮੇਧ ਸੈਣੀ ਸ਼ਿਵ ਕੁਮਾਰ ਹੁਣਾਂ ਦੇ ਲਿੰਕ ਨੇ। ਸੋ ਸ਼ਿਵ ਕੁਮਾਰ ਦੀ ਉੱਥੋਂ ਕਹਿੰਦੇ ਬਦਲੀ ਕਰਤੀ ਆ। ਸ਼ਿਵ ਕੁਮਾਰ ਪਹਿਲਾਂ ਇੰਦਰਜੀਤ ਜਿਹੜਾ ਫੜਿਆ ਗਿਆ ਡਰੱਗਸ ਦੇ ਨਾਲ, ਅਸਲੇ ਦੇ ਨਾਲ, ਬਹੁਤ ਲੰਬਾ ਚੌੜਾ ਪਿੱਛੇ ਇੱਕ ਇੰਸਪੈਕਟਰ ਦਾ ਰੌਲਾ ਪਿਆ ਸੀ, ਉਹ ਬੜੀ ਵੱਡੀ ਤੋਪ ਸਮਝਿਆ ਜਾਂਦਾ ਸੀ, ਉਹਦੇ ਉੱਤੇ ਬਹੁਤ ਸਾਰੇ ਫਿਰ ਮੁਕੱਦਮੇ ਉਦੋਂ ਬਣੇ। ਉਦੋਂ ਸ਼ਿਵ ਕੁਮਾਰ ਤੇ ਇੰਦਰਜੀਤ ਥਾਣੇਦਾਰ ਦੋਨੇ ਇਕੱਠੇ ਹੁੰਦੇ ਸੀਗੇ। ਹੁਣ ਸ਼ਿਵ ਕੁਮਾਰ ਜਿਹੜਾ ਹੈ ਉਹ ਮੋਹਾਲੀ ਜਿਹੜਾ ਖਰੜ ਇਹਨਾਂ ਦਾ ਬਣਿਆ ਹੋਇਆ CA ਸਟਾਫ ਉੱਥੇ ਲੱਗਿਆ ਸੀ। ਹੁਣ ਤਾਂ ਵੈਸੇ ਰਿਟਾਇਰ ਹੋ ਗਿਆ ਸੀ, ਕਹਿੰਦੇ ਉਹਨੂੰ ਇਹਨਾਂ ਨੇ ਐਕਸਟੈਂਸ਼ਨ ਦਿੱਤੀ ਆ ਸਾਲ ਕੁ ਦੀ। ਸੋ ਜਿਹੜਾ ਸ਼ਿਵ ਕੁਮਾਰ ਹੈ ਉਹਦਾ ਵੀ ਰਿਕਾਰਡ ਐਸਾ ਵੈਸਾ ਹੀ ਆ ਕਿ ਲਾਰੈਂਸ ਬਿਸ਼ਨੋਈ ਨੂੰ ਵਰਤ ਕੇ ਉਹ ਆਪਦੇ ਜਿਹੜੇ ਆ ਮਨਸੂਬੇ ਉਹ ਸਿੱਧਾ ਕਰਨ ਵਾਲਾ ਜਿਹੜਾ ਗਰੁੱਪ ਆ ਜਿਹਦੇ ਚ DGP ਤੱਕ ਨਾਲ ਰਲੇ ਹੋਏ ਨੇ, ਇਹ ਸਾਰੀਆਂ ਗੱਲਾਂ ਹੁਣ ਲੋਕਾਂ ਦੇ ਸਾਹਮਣੇ ਜ਼ਾਹਿਰ ਹੋ ਰਹੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਜਿਹੜਾ ਇਹ ਜਗਵਿੰਦਰ ਪਟਿਆਲ ਆ ਜਿਹਨੇ ਇੰਟਰਵਿਊ ਕੀਤੀ ਸੀ ਉਸ ਦਿਨ ਲਾਰੈਂਸ ਬਿਸ਼ਨੋਈ ਨਾਲ, ਇਹ ਬਾਅਦ ਵਿੱਚ ਇੱਕ ਹੋਰ ਕਾਰਨ ਕਰਕੇ ਵੀ ਚਰਚਾ ਚ ਆਇਆ ਸੀ ਜਦੋਂ ਭਾਈ ਅਮਰਤਪਾਲ ਸਿੰਘ ਨਾਲ ਬੜੀ ਤਲਖੀ ਜਿਹੇ ਨਾਲ ਇੰਟਰਵਿਊ ਕਰਕੇ ਗਿਆ ਸੀ। ਤੇ ਇਹ ਉਹੀ ਆ ਜਦੋਂ ਡੇਰਾ ਸਰਸਾ ਨੂੰ ਉਹਦੇ ਮੁਖੀ ਨੂੰ ਪੰਚਕੂਲੇ ਅਦਾਲਤ ਵਿੱਚ ਸਜ਼ਾ ਸੁਣਾਈ ਗਈ, ਉਸ ਦਿਨ ਜਗਵਿੰਦਰ ਪਟਿਆਲ ਕੋਲੇ ਐਕਸਕਲੂਸਿਵ ਖਬਰ ਜਿਹੜੀ ਸੀ ਉਹ ਹੁੰਦੀ ਸੀ ਤੇ ਆਪਦੇ ਚੈਨਲ ਦੇ ਉੱਤੇ ਕਾਫੀ ਜ਼ਿਆਦਾ ਉਹ ਦੇਖਿਆ ਗਿਆ। ਇਹ ਗੱਲਾਂ ਵੀ ਮੀਡੀਆ ਦੇ ਵਿੱਚ ਇੱਕ ਜਗਵਿੰਦਰ ਪਟਿਆਲ ਆ ਜੀ, ਉਹ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿੱਚ ਰਹਿੰਦਾ। ਇਸ ਗੱਲ ਬਾਰੇ ਤਾਂ ਸਾਨੂੰ ਪਤਾ, ਪਰ ਸਾਡੇ ਭਰਾਵਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਇਸ ਜਗਵਿੰਦਰ ਪਟਿਆਲ ਦੇ ਬਾਰੇ ਇਹ ਗੱਲ ਹੈ ਕਿ ਇਹਦਾ ਜਿਹੜਾ ਪਰਿਵਾਰ ਆ ਉਹ ਸੁਮੇਧ ਸੈਣੀ ਦੇ ਨਾਲ ਕਾਫੀ ਜ਼ਿਆਦਾ ਨੇੜਤਾ ਰੱਖਦਾ ਤੇ ਉਹਦੇ ਕਾਰਨ ਬਿਲਕੁਲ ਹੀ ਸੰਵੇਦਨਸ਼ੀਲ ਨੇ ਕਿ ਇਸ ਜਗਵਿੰਦਰ ਪਟਿਆਲ ਦੇ ਉੱਤੇ ਸੁਮੇਧ ਸੈਣੀ ਦੀ ਇੰਨੀ ਛਤਰ ਛਾਇਆ ਕਿਉਂ। ਕੁੱਲ ਮਿਲਾ ਕੇ ਲਾਰੈਂਸ ਬਿਸ਼ਨੋਈ, ਸੁਮੇਧ ਸੈਣੀ, ਸ਼ਿਵ ਕੁਮਾਰ, ਗੁਰਸ਼ੇਰ ਸਿੰਘ ਤੇ DGP ਪੰਜਾਬ ਮੌਜੂਦਾ, ਇਹ ਸਾਰਿਆਂ ਦਾ ਇੱਕ ਨੈਕਸਸ ਜਿਹਾ ਜਿਹੜਾ ਹੈ ਉਹਦੇ ਵਿੱਚ ਆ ਜਿਹੜੀ ਹੁਣ ਤੱਕ ਲੁਕਾਉਂਦੇ ਜੇ ਫਿਰਦੇ ਸੀ ਕਿ ਸ਼ਾਇਦ ਏਦਾਂ ਹੀ ਗੱਲ ਨਿਕਲ ਜਾਵੇ। ਨਹੀਂ ਤਾਂ ਜਿੱਦਣ ਇੰਟਰਵਿਊ ਹੋਈ ਆ ਉਦਣ ਹੀ
ਇੱਕ ਮੁਕੱਦਮਾ ਦਰਜ ਕਰਕੇ ਜਿਹਦੇ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਮੇਤ ਬਹੁਤ ਸਾਰੇ ਹੋਰ ਆਗੂਆਂ ਨੇ, ਸਿਆਸੀ ਲੋਕਾਂ ਨੇ ਜਾਂ ਜੱਜਾਂ ਨੇ ਜਾਂ ਵਕੀਲਾਂ ਨੇ, ਬਹੁਤ ਸਾਰੇ ਸਿਆਸੀ ਕਾਰਕੁਨਾਂ ਨੇ, ਸਮਾਜਿਕ ਕਾਰਕੁਨਾਂ ਨੇ ਰੌਲਾ ਪਾਇਆ ਹੈ ਕਿ ਇੱਕ ਮੁਕੱਦਮਾ ਦਰਜ ਕਰੋ, ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਓ ਰਿਮਾਂਡ ਤੇ, ਨਾਲ ਬਿਠਾ ਲਓ ਜਗਵਿੰਦਰ ਪਟਿਆਲ, ਤੇ 2 ਘੰਟੇ ਦੇ ਵਿੱਚ ਇੱਕ ਸਧਾਰਨ ASI ਸਾਰੀ ਰਮਾਇਣ ਜਿਹੜੀ ਆ ਉਹ ਕੱਢ ਲੂਗਾ ਵੀ ਕੀ ਕੁਛ ਹੋਇਆ। ਪਰ ਇਹਨਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਵੀ ਇਸ ਮਸਲੇ ਨੂੰ ਢਕਣਾ। ਅਖੀਰ ਅਦਾਲਤ ਵਿੱਚ ਇਸ ਮਸਲੇ ਉੱਤੇ ਜੱਜ ਸਾਹਿਬਾਨ ਨੂੰ ਸਖਤੀ ਦਿਖਾਉਣੀ ਪਈ ਵੀ ਤੁਸੀਂ ਕਰਦੇ ਕੀ ਹੋ। ਅਖੀਰ ਇਹ ਮਾਮਲਾ ਇੱਥੇ ਤੱਕ ਪਹੁੰਚਿਆ ਕਿ ਕੱਲ ਇੱਕ ਸੀਲਬੰਦ ਰਿਪੋਰਟ ਜਿਹੜੀ ਆ ਉਹ ਖਰੜ CIA ਸਟਾਫ ਦੇ ਸਾਰੇ ਰਾਜ ਤੇ ਪਾਜ ਖੋਲਣ ਵਾਲੀ ਅਦਾਲਤ ਵਿੱਚ ਪ੍ਰਗਟ ਹੋਈ ਆ। ਹੁਣ ਇਸ ਮਸਲੇ ਵਿੱਚ ਅੱਗੇ ਕੀ ਕੁਝ ਵਾਪਰਦਾ ਉਹ ਆਪਣੇ ਸਭ ਦੇ ਸਾਹਮਣੇ ਆ ਸਕੇਗਾ, ਕੀ ਬਣਦਾ। ਤੋ ਇਸ ਤੋਂ ਅੱਗੇ ਜਿਹੜੀ ਆਪਾਂ ਅੱਜ ਚਰਚਾ ਕਰਨੀ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਕੌਮ ਦੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ 1978 ਤੋਂ ਚੱਲੇ ਸਿੱਖ ਸੰਘਰਸ਼ ਵਿੱਚ ਐਵੇਂ ਹੀ ਬੇਲਗਾਮ ਹੋਏ ਨੌਜਵਾਨ ਹੱਥਾਂ 'ਚ ਹਥਿਆਰ ਲੈ ਕੇ ਕਤਲੋਗਾਰਦ ਕਰਦੇ ਫਿਰਦੇ ਸੀ, ਜਿਨ੍ਹਾਂ ਨੇ ਐਵੇਂ ਹੀ ਬੰਦੇ ਮਾਰ ਛੱਡੇ ਜਿਵੇਂ ਉਹ ਲੋਕ ਐਵੇਂ ਕੋਈ ਕਮਲੇ ਰਮਲੇ ਜਿਹੇ ਹੋਣ। ਇੱਕ ਪਾਸੇ ਤਾਂ ਸਾਡਾ ਪੰਥ, ਸਾਡੀ ਕੌਮ ਉਹਨਾਂ ਸੂਰਮਿਆਂ ਉੱਤੇ, ਉਹਨਾਂ ਜੁਝਾਰੂਆਂ ਦੇ ਕੀਤੇ ਕਾਰਨਾਮਿਆਂ ਤੇ ਫਖਰ ਕਰਦੀ ਆ, ਪਰ ਦੂਜੇ ਪਾਸੇ ਇਸ ਗੱਲ ਦੇ ਖਿਲਾਫ ਮਾਹੌਲ ਸਿਰਜਣ ਦਾ ਪੂਰਾ ਯਤਨ ਕੀਤਾ ਜਾ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ 1984 ਤੋਂ ਬਾਅਦ ਸੁਰਖ ਰੇਖਾ ਮੈਗਜ਼ੀਨ ਕਾਮਰੇਡਾਂ ਦਾ ਜਿਹੜਾ ਹੁੰਦਾ ਸੀ, ਜਾਂ ਜਗਬਾਣੀ ਅਖਬਾਰ, ਜਾਂ ਹੋਰ ਬਹੁਤ ਸਾਰੇ ਐਂਟੀ ਪੰਥਕ ਜਿਹੜੇ ਪਲੇਟਫਾਰਮ ਸੀ, ਉਹਨਾਂ ਵੱਲੋਂ ਜਿਸ ਤਰੀਕੇ ਨਾਲ ਜੁਝਾਰੂਆਂ ਦਾ ਕਿਰਦਾਰਕੁਸ਼ੀ ਕਰਨ ਦਾ ਜਾਂ ਖਾੜਕੂਆਂ ਦੇ ਖਿਲਾਫ ਲਿਖਣ ਬੋਲਣ ਦਾ ਰਿਵਾਜ ਸੀ, ਉਹ ਸਾਰਾ ਕੁਝ ਆ ਸੋਸ਼ਲ ਮੀਡੀਆ ਦੇ ਉੱਤੇ ਪੰਥਕ ਜਾਂ ਖਾਲਿਸਤਾਨੀ ਕਹਾਉਣ ਵਾਲੇ ਲੋਕਾਂ ਵੱਲੋਂ ਅਪਣਾ ਲਿਆ ਗਿਆ। ਹੁਣ ਉਹ ਗੱਲਾਂ ਜਿਹੜੀਆਂ ਉਦੋਂ ਐਂਟੀ ਪੰਥਕ ਫੋਰਸਸ ਵੱਲੋਂ ਕੀਤੀਆਂ ਜਾਂਦੀਆਂ ਸੀ, ਉਹ ਇਹ ਮੰਨ ਸਕਦੇ ਆ ਕਿ ਖਾੜਕੂ ਲਹਿਰ ਵਿੱਚ ਕਿਸੇ ਪਾਰਟੀਕੂਲਰ ਮਾਮਲੇ ਵਿੱਚ ਜਾਂ ਕਿਸੇ ਖਾਸ ਵਿਅਕਤੀ ਨੇ, ਖਾਸ ਜੁਝਾਰੂ ਨੇ ਕਿਸੇ ਖਾਸ ਮਾਮਲੇ ਵਿੱਚ ਗੜਬੜ ਕੀਤੀ ਹੋਣੀ ਆ, ਹੋ ਗਈ ਹੋਣੀ, ਤੇ ਉਹਨਾਂ ਦੀ ਆਲੋਚਨਾ ਤਾਂ ਉਹਨਾਂ ਦਿਨਾਂ ਵਿੱਚ ਵੀ ਹੁੰਦੀ ਰਹੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਚੀਮਾ ਬਾਠ ਪਿੰਡ ਦੇ ਵਿੱਚ ਇੱਕ ਇਸ ਤਰੀਕੇ ਦਾ ਕਤਲੇਆਮ ਹੋਇਆ ਤਾਂ ਭਾਈ ਗਜਿੰਦਰ ਸਿੰਘ ਦਾ ਅਖਬਾਰਾਂ ਦੇ ਵਿੱਚ, ਸੰਤ ਸਿਪਾਹੀ ਵਿੱਚ ਬੜਾ ਲੰਬਾ ਚੌੜਾ ਵਿਰੋਧ ਵਿੱਚ ਲੇਖ ਛਪਿਆ ਸੀ। ਅੱਡ-ਅੱਡ ਮੌਕਿਆਂ ਦੇ ਉੱਤੇ ਖਾੜਕੂ ਜਿਹੜੀਆਂ ਵਾਰਦਾਤਾਂ ਸੀ ਉਹਨਾਂ ਦੀ ਆਲੋਚਨਾ ਹੁੰਦੀ ਰਹੀ ਆ, ਵਿਰੋਧ ਹੁੰਦਾ ਰਿਹਾ, ਤੇ ਉਹਨਾਂ ਵਿਰੋਧਾਂ ਦੇ ਜਿਹੜੇ ਨਤੀਜੇ ਵਜੋਂ ਖਾੜਕੂ ਜਥੇਬੰਦੀਆਂ ਨੂੰ ਆਪਦੇ ਸਪਸ਼ਟੀਕਰਨ ਵੀ ਦੇਣੇ ਪੈਂਦੇ ਰਹੇ। ਇੱਥੋਂ ਤੱਕ ਕਿ ਜਦੋਂ ਸਮਾਜ ਸੁਧਾਰ ਲਹਿਰ ਦੇ ਨਾਂ ਹੇਠ ਬਹੁਤ ਸਾਰੇ ਲੋਕਾਂ ਨੇ ਐਵੇਂ ਧੌਂਸ ਜਮਾਉਣ ਲਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਤਾਂ ਖਾੜਕੂ ਜਥੇਬੰਦੀਆਂ ਵੱਲੋਂ ਇਸ ਪੱਖ ਤੋਂ ਆਪਦਾ ਸਪਸ਼ਟੀਕਰਨ ਵੀ ਦਿੱਤਾ ਗਿਆ, ਤੇ ਨਾਲ ਇਹ ਵੀ ਕਿ ਅਸੀਂ ਹੁਣ ਕੱਲੇ-ਕੱਲੇ ਪਿੰਡ 'ਚ ਜਾਂ ਗਲੀ ਮੋੜ ਤੇ ਜਾ ਕੇ ਕਿਸੇ ਬੰਦੇ ਨੂੰ ਕਿੱਥੇ ਫੜ ਕੇ ਰੋਕੀਏ, ਸਮਝਾਈਏ। ਇਹ ਲਹਿਰ, ਸਮਾਜ ਸੁਧਾਰ ਲਹਿਰ, ਇਹ ਤਾਂ ਸਾਡੇ ਹੀ ਲੋਕਾਂ ਨੂੰ ਸਾਤੋਂ ਦੂਰ ਕਰਨ ਲੱਗੀ ਹੋਈ ਆ। ਉਹ ਲਹਿਰ ਦੇ ਨਾਲੋਂ ਜਿਹੜਾ ਅਸੀਂ ਲਹਿਰ ਨੂੰ ਇਹਨੂੰ ਬੰਦ ਕਰਨ ਦਾ ਵੀ ਇਹ ਜੇ ਖਤਮ ਕੀਤੀ ਜਾਵੇ ਜਾਂ ਇਸ ਤਰ੍ਹਾਂ ਦੀ ਵੀ ਗੱਲ ਜਿਹੜੀ ਸੀ ਉਹ ਆਈ ਸੀ। ਉਹ ਮੈਂ ਕਈ ਵਾਰ ਜਦੋਂ ਪੁਰਾਣੇ ਅਖਬਾਰ ਪੜ੍ਹਦਾ ਉਹਨਾਂ ਚਾਹੁੰਦਾ। ਸੋ ਕਹਿਣ ਤੋਂ ਭਾਵ ਇਹ ਆ ਕਿ ਸਾਡੀ ਹੀ ਕੌਮ ਦੇ ਉਹ ਸਿਰਲੱਥ ਸੂਰਮੇ ਜਿਨ੍ਹਾਂ ਨੇ ਪੰਥ ਦੀ ਲੜਾਈ ਲੜੀ, ਉਹਨਾਂ ਚੋਂ ਬਹੁਤ ਸਾਰੇ ਸ਼ਹਾਦਤਾਂ ਪਾ ਗਏ, ਬਹੁਤ ਸਾਰੇ ਅਜੇ ਵੀ ਅੱਡ-ਅੱਡ ਮੁਲਕਾਂ ਦੇ ਵਿੱਚ ਦਿਨ ਕੱਟੀਆਂ ਕਰ ਰਹੇ ਨੇ, ਬਹੁਤ ਵੱਡੀ ਗਿਣਤੀ ਵਿੱਚ ਜੇਲ੍ਹਾਂ 'ਚ ਨਜ਼ਰਬੰਦਾਂ 35-30 ਸਾਲ ਹੋ ਗਏ ਅੰਦਰ ਬੈਠਿਆਂ ਨੂੰ। ਤੇ ਇਸ ਦੌਰ ਵਿੱਚ ਬਹੁਤ ਸਾਰੇ ਭੈਣ ਭਰਾ ਸਾਡੇ ਜਿਹੜੇ ਇਸ ਲਹਿਰ ਨੂੰ ਭੰਡਦੇ ਆ, ਨਿੰਦਦੇ ਆ, ਮਾੜੇ ਤੋਂ ਮਾੜਾ ਦਿਖਾ ਰਹੇ ਨੇ, ਉਦੋਂ ਮਨ ਨੂੰ ਦੁੱਖ ਆਉਂਦਾ। ਇੱਕ ਪਾਸੇ ਤਾਂ ਬਹੁਤ ਸਾਰੇ ਪੰਡਤਾਂ ਦੇ ਜਾਂ ਹਿੰਦੂ ਪਰਿਵਾਰਾਂ ਦੇ ਵਿੱਚੋਂ ਆ ਕੇ ਇਸ ਸੰਘਰਸ਼ ਵਿੱਚ ਸ਼ਹੀਦੀਆਂ ਪਾ ਗਏ, ਬਹੁਤ ਸਾਰੇ ਮੁਸਲਮਾਨਾਂ ਚੋਂ, ਗੁੱਜਰਾਂ ਚੋਂ ਨੇ, ਕਈ ਪੁਲਿਸ ਮੁਲਾਜ਼ਮ ਨੇ ਜਿਹੜੀਆਂ ਮੇਨ ਵਾਰਦਾਤਾਂ, ਚਾਹੇ ਉਹ ਇੰਦਰਾ ਗਾਂਧੀ ਨੂੰ ਸੋਧਿਆ ਉਹ ਵੀ ਪੁਲਿਸ ਮੁਲਾਜ਼ਮ ਸੀ, ਜਨਰਲ ਲਾਭ ਸਿੰਘ ਪੁਲਿਸ ਮੁਲਾਜ਼ਮ ਸੀ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਜਿਹੜੇ ਬੇਅੰਤਾ ਬੁੱਚੜ ਵਾਲਾ ਕਾਂਡ, ਤੋਂ ਬਹੁਤ ਵੱਡੀ ਗਿਣਤੀ ਵਿੱਚ ਸਿੰਘਾਂ ਨੇ ਇਸ ਦੌਰ ਵਿੱਚ ਸਿਰੇ ਦੀਆਂ ਕਾਰਵਾਈਆਂ ਕਰਕੇ ਇਤਿਹਾਸ ਨੂੰ
ਮੰਨ ਲਓ ਮਾਲ ਕੀਤਾ, ਪਰ ਅੱਜ ਉਹਨਾਂ ਦਿਨਾਂ ਦੇ ਉੱਤੇ ਕਿੰਤੂ ਪ੍ਰੰਤੂ ਸਵਾਲੀਆ ਨਿਸ਼ਾਨ ਲਾ ਕੇ ਪੂਰੇ ਸੰਘਰਸ਼ ਦੇ ਖਿਲਾਫ ਮਾਹੌਲ ਸਿਰਜਣ ਦੇ ਯਤਨ ਜਿਹੜੇ ਹੋ ਰਹੇ ਨੇ, ਉਹਦੇ ਉੱਤੇ ਅਫਸੋਸ ਪ੍ਰਗਟ ਕਰਨਾ ਬਣਦਾ। ਤੇ ਸਭ ਤੋਂ ਮਾੜੀ ਗੱਲ ਮੈਨੂੰ ਇਹ ਲੱਗ ਰਹੀ ਆ ਕਿ ਕੌਮ ਦੇ ਸਤਿਕਾਰਤ ਹਿੱਸੇ ਜਿਨ੍ਹਾਂ ਤੋਂ ਆਸ ਕਰਨੀ ਬਣਦੀ ਆ ਕਿ ਉਹ ਇਸ ਗਲਤ ਵਰਤਾਰੇ ਨੂੰ ਰੋਕਣ ਟੋਕਣ, ਇਹਦੇ ਉੱਤੇ ਕਹਿਣ ਕਿ ਭਾਈ ਇਹ ਚੰਗਾ ਨਹੀਂ ਹੈ, ਉਹ ਲੋਕ ਇਸ ਗੱਲ ਦੀ ਇੱਕ ਤਰੀਕੇ ਨਾਲ ਖਾਮੋਸ਼ ਪ੍ਰਵਾਨਗੀ ਦੇ ਰਹੇ। ਮੈਂ ਇਹ ਮੰਨਦਾ ਕਿ ਬੀਤੇ ਦੌਰ ਦੇ ਵਿੱਚ ਉਹਨਾਂ ਤੋਂ ਜੋ ਸਰਿਆ ਬਣਿਆ ਉਹਨਾਂ ਨੇ ਕਰ ਲਿਆ। ਜਿਹੜੇ ਨੌਜਵਾਨ ਅੱਜ ਦੇ ਸਮੇਂ ਵਿੱਚ ਐਕਟਿਵਿਜ਼ਮ ਕਰ ਰਹੇ ਨੇ, ਪੰਥਕ ਜਾਂ ਖਾਲਿਸਤਾਨੀ ਸਰਗਰਮੀ ਕਰ ਰਹੇ ਨੇ, ਇਹਨਾਂ ਤੋਂ ਵੀ ਬਹੁਤ ਸਾਰੀਆਂ ਗੜਬੜਾਂ ਵੀ ਹੋਣਗੀਆਂ। ਜਦੋਂ ਸੇਵਾ ਕਰਨਗੇ, ਕੰਮ ਕਰਨਗੇ ਬੰਦੇ, ਉਤੋਂ ਗਲਤੀਆਂ ਤਾਂ ਹੋਣਗੀਆਂ। ਗਲਤੀ ਇਕੱਲੀ ਉਸ ਬੰਦੇ ਤੋਂ ਨਹੀਂ ਹੁੰਦੀ ਜਿਹੜਾ ਕੰਮ ਹੀ ਨਹੀਂ ਕਰਦਾ। ਜਿਹਨੇ ਘਰੋਂ ਨਿਕਲਣਾ ਨਹੀਂ ਉਹਨੇ ਕੀ ਗਲਤੀ ਕਰਨੀ? ਐਕਸੀਡੈਂਟ ਉਹਦੇ ਤੋਂ ਹੋਊਗਾ ਜਿਹੜਾ ਗੱਡੀ ਸੜਕ ਤੇ ਲੈ ਕੇ ਆਊ। ਜਿਹੜਾ ਘਰੇ ਖੜਾਈ ਖੜਾ ਉਹ ਤੋਂ ਕੀ ਐਕਸੀਡੈਂਟ ਹੋਣਾ? ਉਹ ਤੋਂ ਤਾਂ ਗਲਤੀ ਹੋਣੀ ਹੋਈ ਨਹੀਂ। ਸੋ ਗਲਤੀਆਂ ਤੋਂ ਸਿੱਖਣਾ ਜ਼ਰੂਰੀ ਹੁੰਦਾ। ਜਿਹੜੀਆਂ ਬੀਤੇ ਦੌਰ ਵਿੱਚ ਉਸ ਮਾਹੌਲ ਵਿੱਚ ਖਾੜਕੂ ਲਹਿਰ ਦੇ ਦੌਰਾਨ ਗੜਬੜਾਂ ਗਲਤੀਆਂ ਹੋਈਆਂ, ਅੱਜ ਦੇ ਦੌਰ ਵਿੱਚ ਤਾਂ ਉਹਨਾਂ ਦਾ ਉਵੇਂ ਦਾ ਕੋਈ ਮਾਹੌਲ ਹੀ ਹੈ ਨਹੀਂ, ਕਿਉਂਕਿ ਅੱਜ ਨੈਰੇਟਿਵ ਦੀ ਲੜਾਈ ਹੈ। ਅੱਜ ਤਾਂ ਵਰਤਾਂਤ ਦੀ ਲੜਾਈ ਆ ਕਿ ਤੁਸੀਂ ਗੱਲ ਜਿਹੜੀ ਆ ਉਹ ਪੇਸ਼ ਕਿਵੇਂ ਕਰਦੇ। ਸੋ ਅੱਜ ਦੇ ਦੌਰ ਵਿੱਚ ਜਿਸ ਤਰੀਕੇ ਦੇ ਨਾਲ ਖਾਲਸਾ ਪੰਥ ਨੇ ਆਪਦੇ ਸੰਘਰਸ਼ ਨੂੰ ਅੱਗੇ ਵਧਾਉਣਾ ਹੈ, ਉਹਦੇ ਵਿੱਚ ਬੀਤੇ ਦੌਰ ਦੀਆਂ ਗੱਲਾਂ ਜਾਂ ਉਸ ਦੌਰ ਦੀਆਂ ਨਫ਼ਰਤਾਂ, ਪਾਟੋ ਧਾੜ, ਅੰਦਰੂਨੀ ਖਾਨਾ ਜੰਗੀ ਨੂੰ ਵਧਾਉਣਾ ਇਹ ਬਹੁਤ ਹੀ ਜ਼ਿਆਦਾ ਗਲਤ ਹੈ। ਤੇ ਸਾਡੇ ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਉਹ ਲੋਕ ਜਿਹੜੇ ਬੀਤੇ ਦੌਰ ਦੀਆਂ ਗੱਲਾਂ ਕਰਕੇ ਅੱਜ ਦੇ ਦੌਰ ਵਿੱਚ ਇੱਕ ਦੂਜੇ ਦੇ ਸਿਰ ਪੜਵਾਉਣ ਨੂੰ, ਜੁੰਡੇ ਪੜਵਾਉਣ ਨੂੰ, ਇੱਕ ਦੂਜੇ ਦੇ ਛਿੱਤਰ ਪਰੇਡ ਕਰਵਾਉਣ ਨੂੰ ਪੂਰੀ ਲਾਂਬੂ ਲਾ ਰਹੇ ਨੇ, ਇਹ ਆਪਦੇ ਆਪ ਨੂੰ ਪੰਥਕ ਜਾਂ ਖਾਲਿਸਤਾਨੀ ਕਹਾਉਣ ਦੇ ਯੋਗ ਹੈਗੇ ਨੇ? ਇਹ ਸਾਨੂੰ ਸੋਚਣਾ ਪਊ। ਹਾਂ, ਇਹ ਗੱਲ ਹੈ ਕਿ ਉਸਾਰੂ ਆਲੋਚਨਾ ਦੀ ਲੋੜ ਹੈ। ਅੱਜ ਦੇ ਦੌਰ ਵਿੱਚ ਜਿਹੜੇ ਨੌਜਵਾਨ ਸਰਗਰਮ ਨੇ, ਇਹਨਾਂ ਦਾ ਇੱਕ ਨਕਾਤੀ ਏਜੰਡਾ ਇਹ ਬਣਾ ਧਰਨਾ ਕਿ ਤੁਸੀਂ ਬਸ ਪਹਿਲੋਂ ਵਾਲਿਆਂ ਨੂੰ ਗਾਲਾਂ ਕੱਢੀ ਜਾਓ। ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਦੋਂ ਇਹ ਜਿਹੜੇ ਅੱਜ ਨੌਜਵਾਨ ਨੇ, ਕਾਲੀਆਂ ਦਾੜੀਆਂ ਨੇ, ਜੋਸ਼ ਹੈ, ਜਵਾਨੀ ਹੈ, ਇਹਨਾਂ ਕੋਲੇ ਅੱਜ ਸਮਰੱਥਾ ਤੇ ਸ਼ਕਤੀ ਜ਼ਿਆਦਾ ਹੈ। ਤੇ ਜਦੋਂ ਇਹਨਾਂ ਦਾ ਵਕਤ ਢਲੇਗਾ, ਕਿਉਂਕਿ ਹਰੇਕ ਚੀਜ਼ ਦੇ ਇੱਕ ਵਕਤ ਤੋਂ ਬਾਅਦ ਢਲਣਾ ਹੁੰਦਾ, ਇਸੇ ਵੇਲੇ ਅੱਜ ਜਿਹੜੇ ਇਸ ਬੀਤੇ ਸੰਘਰਸ਼ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਅੱਜ ਸਰੀਰ ਸਾਥ ਨਹੀਂ ਦਿੰਦੇ, ਅੱਜ ਜਦੋਂ ਉਹਨਾਂ ਵੱਲ ਦੇਖਦੇ ਆ ਤਾਂ ਕਈ ਵਾਰ ਮਨ ਚ ਆਉਂਦਾ ਇਹ ਉਹੀ ਨੇ ਜਿਨ੍ਹਾਂ ਦੇ ਨਾਂ ਦੀ ਤੂਤੀ ਬੋਲਦੀ ਹੁੰਦੀ ਸੀ। ਇਹਨਾਂ ਸਾਰਿਆਂ ਨੇ ਪੰਥ ਦੀ ਸੇਵਾ ਵਿੱਚ ਬਹੁਤ ਕੁਝ ਗਵਾਇਆ। ਆਪਦੇ ਜਵਾਨੀ ਦੇ ਕੀਮਤੀ ਵਰੇ ਜਿੱਥੇ ਬਾਕੀ ਲੋਕ ਘਰਾਂ 'ਚ ਬੈਠੇ ਰਹੇ, ਉੱਥੇ ਭਾਈ ਦਲਜੀਤ ਸਿੰਘ ਬਿੱਟੂ ਬੈਠਾ ਰਹਿੰਦਾ। ਜਿੱਥੇ ਬਾਕੀ ਲੋਕ ਘਰਾਂ 'ਚ ਬੈਠੇ ਰਹੇ, ਉੱਥੇ ਜਫਰਵਾਲ ਵਰਗੇ ਜਾਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨਾਲ ਸਾਡੇ ਬਹੁਤ ਸਾਰੇ ਮਸਲਿਆਂ ਤੇ ਅਸਹਿਮਤੀਆਂ ਨੇ, ਉਹ ਵੀ ਘਰਾਂ 'ਚ ਬੈਠੇ ਰਹਿੰਦੇ। ਪਰ ਉਹਨਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਸੀ, ਜਾਂ ਉਹਨਾਂ ਦੇ ਦਿਲ ਦਿਮਾਗ ਵਿੱਚ ਇਹ ਕੌਮ ਦੇ ਉੱਤੇ ਜਿਹੜੀ ਭੀੜ ਬਣੀ ਸੀ, ਇਸ ਮੌਕੇ ਆਪਦੇ ਫਰਜ਼ ਨਿਭਾਉਣ ਦਾ ਉਹਨਾਂ ਨੂੰ ਚਾਅ ਸੀ। ਉਹਨਾਂ ਨੇ ਜੋ ਕੀਤਾ ਸੋ ਕੀਤਾ। ਪਰ ਅੱਜ ਦੇ ਦੌਰ ਵਿੱਚ ਉਹਨਾਂ ਸਾਰਿਆਂ ਦੇ ਖਿਲਾਫ ਇਸ ਤਰੀਕੇ ਦਾ ਕੂੜ ਪ੍ਰਚਾਰ ਜਾਇਜ਼ ਨਹੀਂ ਹੈ। ਹੁਣ ਅੱਜ ਦੇ ਦੌਰ ਵਿੱਚ ਜਿਹੜੇ ਸਰਗਰਮ ਆ, ਇਹਨਾਂ ਦਾ ਵੀ ਵਕਤ ਆਉਣਾ, ਇਹਨਾਂ ਤੋਂ ਵੀ ਕੋਈ ਬਾਅਦ ਇਹਨਾਂ ਦੇ ਪੈਰ ਮਿੱਧਣ ਲਈ ਇਹਨਾਂ ਦੇ ਮਗਰ ਤੁਰਿਆ ਆ ਰਿਹਾ ਹੁਣ। ਜਦੋਂ ਉਹਨਾਂ ਨੇ ਆਉਣਾ, ਇਹਨਾਂ ਤੋਂ ਬਾਅਦ ਵਾਲਿਆਂ ਨੇ, ਫਿਰ ਉਹ ਨਿਸ਼ਾਨਾ ਬਣਾਉਣਗੇ ਇਹਨਾਂ ਨੂੰ। ਕੀ ਅੱਜ ਜਦੋਂ ਇਹ ਕਿਹਾ ਜਾਂਦਾ ਕਿ ਫਲਾਨਾ ਹੁਣ ਆ ਕੇ ਦਿਓ ਜਵਾਬ, ਕਰੋ ਗੱਲ, ਭਾਈ ਤੋਂ ਬਾਅਦ ਵਾਲਿਆਂ ਨੇ ਤੁਹਾਨੂੰ ਘੇਰ ਲੈਣਾ ਵੀ ਆਹ ਗੱਲ ਦਾ ਦਿਓ ਜਵਾਬ, ਆਹ ਗੱਲ ਦਾ ਕਰੋ ਜਵਾਬ। ਇਹ ਕੋਈ ਚੰਗੀ ਗੱਲ ਨਹੀਂ। ਬੀਤੇ ਦੌਰ ਵਾਲਿਆਂ ਨੇ ਜੋ ਗਲਤੀਆਂ ਕੀਤੀਆਂ, ਉਹਨਾਂ ਨੂੰ ਇਤਿਹਾਸ ਦੇ ਵਿੱਚ ਦਰਜ ਹੋਣਾ ਇਤਿਹਾਸਕਾਰਾਂ ਦਾ ਕਾਰਜ ਆ, ਉਹ ਹੋਣਾ ਚਾਹੀਦਾ। ਪਰ ਮੈਂ ਇੱਕ ਗੱਲ ਜਾਣਦਾ, ਜਦੋਂ 18ਵੀਂ ਸਦੀ ਦੇ ਸਿੰਘ ਸਰਗਰਮ ਹੋਣਗੇ, ਰਫੜ ਉਹਨਾਂ ਦੇ ਵੀ ਪੈਂਦੇ ਹੋਣਗੇ, ਲੜਾਈਆਂ ਝਗੜੇ ਵਿਚਾਰ ਟਕਰਾ ਉਹਨਾਂ ਦੇ ਵੀ ਹੁੰਦੇ ਹੋਣਗੇ, ਬੜਾ ਕੁਛ ਆਪਣੇ ਸਾਰੇ ਇਤਿਹਾਸ ਵਿੱਚ। ਪਰ ਅੱਜ ਸਾਨੂੰ ਉਹ ਚੇਤੇ ਨਹੀਂ। ਅੱਜ ਸਾਨੂੰ ਇਹ ਪਤਾ ਕਿ ਉਹ ਲੜੇ, ਜਿੱਤੇ ਤੇ ਰਿਆਸਤਾਂ ਦੇ ਰੂਪ ਦੇ ਵਿੱਚ 6
सिख राज भाग एक तरीके नाल कायम कर। फिर वक्त आया उदों फिर असीं उन्हां चीज़ां तो महरूम हो गए। अज असीं आपदी आज़ादी लई फिर लड़ रहे हैं। सो जिहड़े लोग इदों पहिलां लड़े उन्हां ने भी कोई कसर नहीं छड्डी, अज वालियां ने भी कोई कसर नहीं छड्डणी। पर दुश्मन नूं, दिल्ली नूं, नागपुर नूं क्यों मौका दईए कि वो इस माहौल दे विच साडे आपसी जिहड़े मसले ने इहदा लाहा लै सके। पर बहुत सारे भैण भरा पता नहीं क्यों जिद फड़ी बैठे आ कि पिछली दौर की सारी लहर के सिर ते सुराह पवाउणी आ ते नवे बच्चों नूं पंप दिता जा रहा, गुमराह किया जा रहा, झूठ बोलिया जा रहा। इथों तक कि जिहड़े साडे इतिहास का एक हिस्सा रहा कि जदों मुगल पठान जां अबदाली नादर शाह उन्हां नूं लुटदे रहे आ सिंह, सरकारी खजाना लुट के आपदे पंथ दियां जां लोकां दे भले च पैसा सरबत दे भले लई खर्च देना। ते वो चीज़ इस पिछले संघर्ष विच भी हुई, सरकारी खजाने लुट के लहर दियां लोड़ां पूरीआं कीतीआं गईआं। अज बड़े हल्के जे लोग जदों लिख दिंदे आ कि वो तां लटेरे सी, डकैत सी, तां बड़ा मन नूं आउंदा कि असीं जिउंदे जागदे बैठे आ जिन्हां ने उन्हां दिनां नूं देखिआ माणिआ। मैं एक मेरा मित्र आ, वो जदों इस लहर तो 15 साल पहला कहता हुंदा सी भी भरिया मेला छड्ड के पासे हो जाइए वधिया रवांगे। जिहो जी बिरती हुण जवान हुंदी दिख रही आ, आपां बहुत दुखी होया करांगे, संताप भोगिया करांगे। ये लोग कुछ होर ही देखदे आ तो छड्ड। ते अज ये गल मैनूं वाकिया ही लगदी आ कि 15-20 साल पहला जेकर ये सारा कुछ छड्ड छड़ा के किसी पासे होर पासे दा राह फड़ लैंदे, किते कोई अमरूदां दी रेहड़ी ला के किते लूण मिर्च हल्दी बेचदे रहिंदे ते शायद आ जिहड़ा संताप हुण भोगना पै रिहा ये ना भोगना पैंदा। पर सच्चे पातशाह ने जिस पासे दी सेवा लैनी हुंदी आ वो लै रहे हैं। पर मैं ये अज गल तां छेड़ी आ कि साडे बाकी भाईचारे नूं तां इहदे मसले उत्ते लगदा ही नहीं हैगा, जदों कि सच्चाई ये आ कि जिहड़ी कौम दी जवानी ने इस वेले पंथ दी लड़ाई नूं अगे वधाउणा सी ਉਹਦੇ मन विच ਪਹਿਲੋਂ वालियां दे खिलाफ बहुत नफरत कड़त्तण ते जहर भरी जा रही। खैर कल आपां एक मसले ते चर्चा कीती सी, जिहड़ा 5-7 मिनट अपने रहिंदे आ ਉਹਦੇ ते करांगे गल। ਉਹ सी कि सलावतपुरा कांड दे बारे आपां गल कीती सी कि ਉਹ ਜਿਹੜਾ ਮੁਕੱਦਮਾ दर्ज होया सी ਉਹ ਤਾਂ ਉਦੋਂ बादल सरकार ने सिखां नूं खुश करन लई करता, पर ਉਹ ਬਾਅਦ ਵਿੱਚ 5 साल ਉਹਦਾ ਕੋਈ कार्रवाई नहीं होण दित्ती। अखीर वोटां जदों 2012 वालियां आईयां उदों पहला वो मुकदमा जिहड़ा सीगा वापस लै लिया ते अखीर एक जज नूं वरतिया जिहदी घरवाली नूं लाहा दिता गया। उही जज ने कठूआ केस वाले फैसले दे विच गड़बड़ कीती ते तुरंत उहनूं उहदी वाइफ दे राहीं नवाजिया गया। ये पता नहीं हुण इस मुल्क दे विच होर किहनूं किहनूं नवाजिया जा रिहा होना ते आपां नूं तां पता भी नहीं लगदा होना भी ये सरकार ने की लाहा लिया होना। हुण एक कल दा चलदा चर्चा एक बीबी सतवीर कौर बेदी शायद उहदा नाम सी, ਉਹ ਇੱਥੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸੀ ਤੇ ਉਹਦਾ ਪਹਿਲੇ ਦਿਨ ਤੋਂ ਹੀ ਰੌਲਾ ਪੈਂਦਾ ਰਿਹਾ ਵੀ ਜਦੋਂ ਇਸ ਬੀਬੀ ਦਾ ਪੰਜਾਬ ਨਾਲ ਜਾਂ ਸਾਡੇ ਇੱਥੇ ਕਿਸੇ ਚੱਕਰ ਦੇ ਵਿੱਚ ਹੈ ਹੀ ਨਹੀਂ, ਇਹ ਸਮਝ ਹੀ ਨਹੀਂ ਸਾਡੇ ਮਸਲੇ ਦੀ, ਪੰਜਾਬੀ ਪਿਛੋਕੜ ਹੀ ਨਹੀਂ ਹੈਗਾ। पंजाब स्कूल सिक्ख्या बोर्ड की उन्होंने चेयरपर्सन क्यों लाया होया डॉक्टर सतवीर कौर बेदी नूं ते हुण उन्हें रिजाइन किया जां उह पासे उहदे तो हुई है। मैं ये आपां जे समझिए तो जरूर कोई इहो जी कहानी इत्थे भी निकल सकती है। सरकार ने, आम आदमी पार्टी की सरकार ने की पता इहदे परिवार दे किहड़े मैंबर तो की लाहा लिया होना। सो इस गल नूं समझो कि भारती निजाम दे विच इह कुछ चलदा। जदों किसी वड्डे केस विच जज नूं ਉਹ मामला सुनने नूं मिलदा ਉਹਦਾ फेवर करदा, उस फेवर के बदले ਉਹਦੇ रिश्तेदार नूं किते ना किते लाहा दे दिता जांदा। इत्थे तां पिछे जे एक जज नूं सिद्धा रिटायर होने तो बाद मोदी हुणां ने राज सभा का मैंबर ही बना लिया सी, पता सारिआं नूं। खैर गल इह है बई अज जदों ये सारा मसला असीं सोशल मीडिया ते डिस्कस कीता तां एडवोकेट नवकिरण सिंह ने दस्सिआ कि सलावतपुर वाले केस नूं जदों उत्थे तेजविंदर सिंह जज ने
ਬਠਿੰਡੇ ਕੋਰਟ ਦੇ ਵਿੱਚ ਕੈਂਸਲ ਕਰ ਦਿੱਤਾ, ਤਾਂ ਉਸ ਕੈਂਸਲੇਸ਼ਨ ਦੇ ਖਿਲਾਫ ਅਸੀਂ ਫਿਰ ਹਾਈ ਕੋਰਟ 'ਚ ਰਿਟ ਪਾਈ ਹੋਈ ਹੈ। ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ, ਕਮੈਂਟ ਕੀਤਾ ਕਿ ਮੈਨੂੰ ਪੂਰਾ ਯਕੀਨ ਆ ਕਿ ਇਹ ਕੇਸ ਫਿਰ ਖੁੱਲ ਜਾਣਾ। ਖੈਰ ਅਸੀਂ ਤਾਂ ਇਸ ਗੱਲ ਦੀ ਆਸ ਕਰਾਂਗੇ ਕਿ ਇਹ ਸਨਾਤਪੁਰਾ ਕੇਸ ਫਿਰ ਖੁੱਲ ਜਾਵੇ, ਪਰ ਜਦੋਂ ਕੇਸ ਦੁਬਾਰਾ ਖੁੱਲ ਗਿਆ ਉਦੋਂ ਫਿਰ ਸਰਸੇ ਵਾਲਿਆਂ ਨੇ ਡਲੇ ਚੱਕ ਲੈਣੇ ਆ, ਸਰਸੇ ਵਾਲਿਆਂ ਨੇ ਰੂੜੇ ਚੱਕ ਲੈਣੇ ਆ, ਬਾਦਲ ਪਰਿਵਾਰ ਦੇ ਉੱਤੇ ਮਾਰਨਗੇ ਬਈ ਨਾਲੇ ਤਾਂ ਸਾਤੋਂ ਤੁਸੀਂ ਵੋਟਾਂ ਲੈ ਕੇ 2012 ਚ ਕਿ ਜੀ ਅਸੀਂ ਤਾਂ ਸਨਾਤਪੁਰਾ ਕੇਸ ਰੱਦ ਕਰਾਤਾ, ਨਾਲੇ ਤਾਂ ਤੁਸੀਂ ਸਾਨੂੰ ਵਰਤ ਲਿਆ ਤੇ ਨਾਲੇ ਕੇਸ ਅਜੇ ਫੇਰ ਚੱਲੀ ਜਾਂਦਾ। ਪਰ ਮੈਂ ਫੇਰ ਕੱਲ ਵੀ ਗੱਲ ਕੀਤੀ ਸੀ ਵੀ ਇਹ ਚਮਤਕਾਰ ਹੀ ਆ, ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਆ। ਜਿਨ੍ਹਾਂ ਵੀ ਬੰਦਿਆਂ ਨੇ ਇਸ ਮਸਲੇ ਦੇ ਵਿੱਚ ਗੜਬੜ ਕੀਤੀ ਹੈ, ਚਾਹੇ ਉਹ ਬਾਦਲ ਪਰਿਵਾਰ ਆ, ਚਾਹੇ ਉਹ ਸਰਸੇ ਵਾਲੇ ਆ, ਚਾਹੇ ਪੁਲਿਸ ਵਾਲਾ ਕੋਈ, ਚਾਹੇ ਕੋਈ ਜੱਜ ਆ ਤੇ ਚਾਹੇ ਕੋਈ ਹੋਰ ਆ, ਬਚਿਆ ਨਹੀਂ। ਕਿਸੇ ਨਾ ਕਿਸੇ ਪਾਸੇ ਉਹਨੂੰ ਸੇਕ ਜ਼ਰੂਰ ਲੱਗ ਰਿਹਾ। ਤੇ ਜਿਹੜਾ ਇਸ ਮਾਮਲੇ ਵਿੱਚ ਸਰਕਾਰ ਦਾ ਰਵੱਈਆ ਕਿ ਸਰਸੇ ਵਾਲਿਆਂ ਦੀ ਪੂਰੀ ਤੂਤੀ ਬੁਲਵਾ ਕੇ ਹਟਣੀ ਆ, ਉਹ ਆਪਾਂ ਨੂੰ ਪਤਾ। ਜਿਹੜਾ ਮਹਿੰਦਰਪਾਲ ਬਿੱਟੂ ਆ, ਜਦੋਂ ਉਸ ਦੁਸ਼ਟ ਨੂੰ ਜਿਹਨੇ ਸਾਰੀ ਬੇਅਦਬੀ ਨੂੰ ਪਲਾਨ ਕੀਤਾ ਵੀ ਕਿੱਥੇ ਕਿਹੜਾ ਕੀ ਕਰੂਗਾ, ਉਹਦੇ ਕਤਲ ਤੋਂ ਬਾਅਦ 20 ਲੱਖ ਰੁਪਈਆ ਉਹਨੂੰ ਉਹ ਮੁਆਵਜ਼ਾ ਦਿੱਤਾ ਗਿਆ। ਤੇ ਜਿਹੜਾ ਗੁਰਦੇਵ ਆ, ਜਿਹਨੇ ਆਪਦੇ ਪਿੰਡ ਦੇ ਗੁਰਦੁਆਰੇ ਬੁਰਜ ਜਵਾਹਰ ਕੇ ਚੋਂ ਸਰੂਪ ਚੋਰੀ ਕਰਾਇਆ, ਉਹਦੀ ਘਰਵਾਲੀ ਨੂੰ ਛੇਤੀ ਤੋਂ ਛੇਤੀ ਬਾਦਲ ਕਿਆਂ ਨੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਬਣਾਇਆ। ਇਵੇਂ ਹੀ ਹੋਰ ਜਿੰਨੇ ਵੀ ਦੋਸਤ ਨੇ ਜਿਨ੍ਹਾਂ ਨੇ ਮਾੜਾ ਚੰਗਾ ਕੀਤਾ, ਸਰਕਾਰਾਂ ਨੇ, ਬਾਦਲ ਪਰਿਵਾਰ ਵਾਲੀ ਬਾਦਲ ਸਰਕਾਰ ਨੇ ਖਾਸ ਤੌਰ ਦੇ ਉੱਤੇ ਇਹਨਾਂ ਨੂੰ ਨਵਾਜਿਆ। ਪਰ ਇਹ ਗੱਲ ਆਪਦੀ ਥਾਂ ਤੇ ਆ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਲਾਹਿਆਂ ਦਾ, ਇਹਨਾਂ ਲਾਭਾਂ ਦਾ ਕੁਛ ਬਣਿਆ ਬੁਣਿਆ ਨਹੀਂ। ਸਮਾਂ ਜਿਹੜਾ ਹੈਗਾ ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਦੁਨੀਆ ਦੇ ਵਿੱਚ ਸਿਆਣਿਆਂ ਦੇ ਕਹੇ ਹੋਏ ਜਿਹੜੇ ਆ ਨਾ ਬਚਨ, ਕਹਿੰਦੇ ਹੁੰਦੇ ਆ ਵੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ, ਉਹ ਬਾਅਦ ਚ ਹੀ ਪਤਾ ਲੱਗਦਾ। ਉਹ ਜਿਹੜਾ ਸਿਆਣੇ ਬਚਨ ਕਰਦੇ ਆ ਕਿ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਸੋ ਜਿਨ੍ਹਾਂ ਨੇ ਵੀ ਸਿੱਖੀ ਅਤੇ ਸਿੱਖਾਂ ਦੇ ਉਲਟ ਇਸ ਸਾਰੇ ਵਰਤਾਰੇ ਦੌਰਾਨ ਦੁਸ਼ਮਣ ਦਾ ਪੱਖ ਪੂਰਿਆ, ਉਹਨਾਂ ਸਾਰਿਆਂ ਦੇ ਨਾਲ ਹੋਈ ਮਾੜੀ ਹੋਈ ਹੈ ਤੇ ਗਾਂ ਵੀ ਮਾੜੀ ਹੀ ਹੋਣੀ ਹੈ। ਆ ਜਿਹੜਾ ਹੁਣ ਚੱਲ ਰਿਹਾ ਪ੍ਰਕਰਨ, ਇਹਦੇ ਵਿੱਚ ਵੀ ਚਾਰੇ ਪਾਸਿਓਂ ਜਥੇਦਾਰ ਰਘਵੀਰ ਸਿੰਘ ਨੂੰ ਇਹੀ ਸੁਨੇਹਾ ਮਿਲ ਰਿਹਾ ਕਿ ਬਾਦਲ ਕਿਆਂ ਦੇ ਮਗਰ ਲੱਗ ਕੇ ਬਥੇਰਿਆਂ ਨੇ ਆਪਣਾ ਕੱਦੂ ਕਰਾ ਲਿਆ ਤੇ ਤੁਸੀਂ ਵੀ ਕਿਤੇ ਗੁਰਬਚਨ ਸਿੰਘ ਜਥੇਦਾਰ ਵਾਂਗੂ ਰੁਲ ਨਾ ਜਾਏ। ਖੈਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਫਿਕਰ ਹੈ। ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਇਸ ਮੁਲਕ ਵਿੱਚ ਸਾਡਾ ਇਸ਼ਟ ਸੁਰੱਖਿਅਤ ਨਹੀਂ, ਸਾਡੇ ਧਰਮੀ ਪੁਰਸ਼ ਨੌਜਵਾਨ ਕੌਮ ਦੀ ਗੱਲ ਕਰਨ ਵਾਲੇ ਸੁਰੱਖਿਅਤ ਨਹੀਂ। ਆਮ ਇਨੋਸੈਂਟ ਬੱਚਿਆਂ ਦੇ ਗਲਾਂ 'ਚ, ਬੰਦਿਆਂ ਦੇ ਸਾਡੇ ਗਲਾਂ 'ਚ ਟਾਇਰ ਪਾਏ ਜਾ ਸਕਦੇ ਆ, ਘਰਾਂ ਚੋਂ ਚੱਕ ਕੇ, ਬਾਜ਼ਾਰਾਂ ਚੋਂ ਚੱਕ ਕੇ, ਝੂਠੇ ਮੁਕੱਦਮੇ ਵੀ ਬਣਾਏ ਜਾ ਸਕਦੇ ਆ, ਝੂਠੇ ਮੁਕਾਬਲੇ ਵੀ ਬਣਾਏ ਜਾ ਸਕਦੇ ਆ, ਅਕਾਲ ਤਖਤ ਢਾਇਆ ਜਾ ਸਕਦਾ, ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ ਮਾਰਿਆ ਜਾ ਸਕਦਾ। ਇਹ ਸਾਰਾ ਕੁਝ ਇੱਥੇ ਚੱਲ ਰਿਹਾ, ਪਰ ਇਹਦੇ ਬਾਵਜੂਦ ਜਿਹੜਾ ਸਾਡੀ ਕੌਮ ਨੂੰ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ 'ਚ ਰਹਿਣ ਦਾ ਵੱਲ ਦਿੱਤਾ, ਹੁਕਮ ਦਿੱਤਾ, ਗੁਣ ਦਿੱਤਾ, ਇਹਦੇ ਵੱਖਰੇ ਹੀ ਨਜ਼ਾਰੇ ਨੇ। ਸੋ ਸਾਨੂੰ ਇਸ ਗੱਲ ਦਾ ਯਕੀਨ ਆ ਕਿ ਉਹ ਦਿਨ ਲਾਜ਼ਮੀ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਵੀ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਅਰਦਾਸ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।